ਦੂਜੇ ਪਾਸੇ ਇਹ ਕਿਹਾ ਜਾ ਰਿਹਾ ਕਿ ਇਹ ਜੇਕਰ ਦੇਖਿਆ ਜਾਵੇ ਤਾਂ ਦੂਜੀ ਸੰਸਾਰ ਜੰਗ ਤੋਂ ਬਾਅਦ ਅੰਤਰਰਾਸ਼ਟਰੀ ਤੌਰ ਦੇ ਉੱਤੇ ਬੜੇ ਹਾਲਾਤ ਬਦਲੇ ਸੀ। ਨਵੀਆਂ ਮੁਲਕਾਂ ਦੀਆਂ ਹੱਦਬੰਦੀਆਂ ਬਣੀਆਂ ਸੀ। ਪਤਾ ਨਹੀਂ ਇਸ ਸੰਸਾਰ ਜੰਗ ਤੋਂ ਬਾਅਦ ਕੀ ਕੁਝ ਹੋਣਾ ਹੈ। ਜਿਹੜਾ ਯੂਕਰੇਨ ਦੇ ਨਾਲ ਪੇਚਾ ਪਾਇਆ ਉਹਦੇ ਵਿੱਚ ਪਾਕਿਸਤਾਨ ਅਤੇ ਚਾਈਨਾ ਦੋਨੇ ਇੰਡੀਆ ਦੇ ਖਿਲਾਫ ਇਸ ਮੌਕੇ ਜਿਹੜਾ ਲਦਾਖ ਵਾਲੇ ਪਾਸੇ ਅਰੁਣਾਚਲ ਪ੍ਰਦੇਸ਼ ਤੱਕ ਪਹਿਲਾਂ ਹੀ ਜਿਹੜਾ ਹੈਗਾ ਪੇਚਾ ਪਾਈ ਬੈਠੇ ਨੇ ਇੰਡੀਆ ਨਾਲ, ਉਹ ਹੋਰ ਜ਼ਿਆਦਾ ਪੀੜਾ ਹੋ ਜੂਗਾ। ਇੰਡੀਆ ਨੇ ਹਮੇਸ਼ਾ ਹੀ ਸਿੱਖਾਂ ਨੂੰ ਦਰੜਨ ਉੱਤੇ ਦੱਬਣ ਕੁਚਲਣ ਉੱਤੇ ਜ਼ੋਰ ਲਾਇਆ ਹੋਇਆ, ਪਰ ਦੀਪ ਸਿੱਧੂ ਅਤੇ ਉਹਦੇ ਫਨੋਮਨੇ ਨੇ ਇਹ ਗੱਲ ਪੂਰੇ ਜ਼ੋਰ ਸ਼ੋਰ ਨਾਲ ਉਭਾਰੀ ਕਿ ਭਾਰਤ ਵਿੱਚ ਸਿੱਖਾਂ ਨੂੰ ਇੱਕ ਕੌਮ ਦੇ ਰੂਪ ਦੇ ਵਿੱਚ ਖਤਰਾ ਹੈ। ਭਾਰਤ ਵਿੱਚ ਘੱਟ ਗਿਣਤੀਆਂ ਦਾ ਜਿਹੜਾ ਘਾਣ ਹੁੰਦਾ, ਉਹਦੇ ਕਰਕੇ ਜਿਹੜਾ ਹਰੇਕ ਘੱਟ ਗਿਣਤੀ ਆ ਉਹ ਇਸ ਜ਼ਾਲਮ ਅਤੇ ਵਹਿਸ਼ੀ ਨਿਜ਼ਾਮ ਤੋਂ ਖਹਿੜਾ ਛਡਾਉਣਾ ਚਾਹੁੰਦੀ ਹੈ। ਸਿੱਖ ਜਗਤ ਦਾ, ਸਿੱਖ ਕੌਮ ਦਾ ਆਪਦੀ ਆਜ਼ਾਦੀ ਪ੍ਰਤੀ ਡੈਡੀਕੇਸ਼ਨ, ਕਮਿਟਮੈਂਟ ਵਾਲੀਆਂ ਭਾਵਨਾਵਾਂ ਦਾ ਜ਼ੋਰ ਹੈ। ਉੱਥੇ ਬਿਲਕੁਲ ਇਹਦੇ ਦੂਜੇ ਪਾਸੇ ਸਿੱਖਾਂ ਨੂੰ ਦੁਬਾਰਾ ਭਰਮਾ ਕੇ ਭਾਰਤ ਮਾਤਾ ਕੇ ਲਾਲ ਬਣਾ ਕੇ ਰੱਖਣ ਵਾਲੀ ਬਿਰਤੀ ਦਾ ਵੀ ਪੂਰਾ ਜ਼ੋਰ ਆ। ਲੱਗਦਾ ਰਹਿੰਦਾ ਸਟੇਟ ਵੱਲੋਂ ਕਿ ਅਸੀਂ ਤਾਂ ਸਾਰੇ ਸਿੱਖਾਂ ਨੂੰ ਨਸ਼ੇੜੀ ਬਣਾ ਲਾਂਗੇ, ਅਸੀਂ ਤਾਂ ਸਿੱਖਾਂ ਨੂੰ ਪੁੱਠੇ ਰਾਹ ਤੋਰ ਲਾਂਗੇ, ਅਸੀਂ ਸਿੱਖ ਜ਼ਬਾਨੀ ਨੂੰ ਭਰਮਾ ਲਵਾਂਗੇ। ਇਹ ਸਾਰਾ ਜਿਹੜਾ ਹੈਗਾ ਉਸ ਸੱਚੇ ਪਾਤਸ਼ਾਹ ਦੀ ਕਲਾ ਵਾਪਰ ਰਹੀ ਆ। ਸਾਡੇ ਸਾਹਮਣੇ ਨਵਾਂ ਯੂਥ ਆ ਜਿਹੜਾ ਉਹ ਮੈਦਾਨ ਦੇ ਵਿੱਚ ਆ ਗਿਆ ਵਾ ਤੇ ਉਹ ਪਹਿਲੋਂ ਵਾਲੇ ਸਾਰੇ ਕਾਸੇ ਤੋਂ ਵੱਖਰਾ ਖੇਡ ਰਿਹਾ। ਪਰ ਦੀਪ ਸਿੱਧੂ ਵਾਲੇ ਵਰਤਾਰੇ ਦੇ ਕਰਕੇ ਹੁਣ ਕੀ ਆ ਕਿ ਹੁਣ ਸਿੱਖਾਂ ਦੇ ਬੱਚਿਆਂ ਦੇ ਵਿੱਚ ਸਾਰੇ ਅੰਤਰਰਾਸ਼ਟਰੀ ਪੱਧਰ ਦੇ ਉੱਤੇ ਇੱਕ ਨਵੀਂ ਚੇਤਨਾ ਦਾ ਆਗਾਜ਼ ਹੋ ਰਿਹਾ। ਪ੍ਰੋਗਰਾਮ ਖਬਰ ਦੀ ਖਬਰ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੈਂ ਸਰਬਜੀਤ ਸਿੰਘ ਘੁਮਾਣ ਫਤਿਹ ਅਰਜ ਕਰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਸ ਵੇਲੇ ਸਾਡੀ ਕੌਮ ਦੇ ਵਿੱਚ ਸਿੱਖ ਜਜ਼ਬਾਤਾਂ ਦਾ ਜਿਹੜਾ ਹੜ੍ਹ ਆ ਉਹ ਦਿਨੋਂ ਦਿਨ ਹਰ ਪਲ ਤੇਜ਼ ਹੁੰਦਾ ਦਿਖ ਰਿਹਾ ਤੇ ਆਲੇ ਦੁਆਲੇ ਕੁਝ ਘਟਨਾਵਾਂ ਵੀ ਇਹੋ ਜਿਹੀਆਂ ਵਾਪਰ ਰਹੀਆਂ ਨੇ ਜਿਵੇਂ ਕਿਹਾ ਜਾਂਦਾ ਨਾ ਕਿ ਵਾਹਿਗੁਰੂ ਜੀ ਕੀ ਕਲਾ ਵਰਤ ਰਹੀ ਆ। ਹਰ ਚੀਜ਼ ਜਿਹੜੀ ਹੈਗੀ ਆ ਇੱਕ ਖਾਸ ਦਿਸ਼ਾ ਵੱਲ ਜਾ ਰਹੀ ਆ ਤੇ ਹਰੇਕ ਜਾਗਦੀ ਜ਼ਮੀਰ ਵਾਲਾ ਇਹ ਆਸ ਕਰ ਰਿਹਾ ਕਿ ਕੁਝ ਨਾ ਕੁਝ ਚੰਗਾ ਵਾਪਰੂਗਾ। ਖਾਲਸਾ ਰਾਜ ਦੇ, ਖਾਲਿਸਤਾਨ ਦੇ ਹਾਮੀਆਂ ਨੂੰ ਆਲੇ ਦੁਆਲੇ ਵਿੱਚੋਂ ਚੰਗੀਆਂ ਚੀਜ਼ਾਂ ਦੀ ਜਿਹੜੀ ਆ ਹਵਾ, ਮਹਿਕ ਉਹ ਮਹਿਸੂਸ ਹੋ ਰਹੀ ਹੈ। ਜਦੋਂ ਪਿਛਲੇ ਸਾਲ ਤਾਲਿਬਾਨਾਂ ਦਾ ਉਭਾਰ ਹੋਇਆ ਤੇ ਅਫਗਾਨਿਸਤਾਨ ਦੇ ਵਿੱਚ ਦੁਬਾਰਾ ਉਹਨਾਂ ਕੋਲੇ ਸੱਤਾ ਆਈ, ਉਦੋਂ ਵੀ ਬਹੁਤ ਸਾਰੇ ਇਸ ਤਰ੍ਹਾਂ ਦੇ ਖਿਆਲਾਤ ਪ੍ਰਗਟ ਕੀਤੇ ਗਏ ਸੀ। ਤੇ ਹੁਣ ਜਦੋਂ ਕਿ ਅੰਤਰਰਾਸ਼ਟਰੀ ਹਾਲਾਤ ਜਿਹੜੇ ਨੇ, ਜਿਵੇਂ ਚਾਈਨਾ ਤੇ ਪਾਕਿਸਤਾਨ ਦਾ ਆਪਸੀ ਤਾਲਮੇਲ ਆ, ਜਿਸ ਤਰੀਕੇ ਨਾਲ ਰੂਸ ਦੇ ਹਮਲੇ ਤੋਂ ਬਾਅਦ ਯੂਕਰੇਨ ਦੇ ਵਿੱਚ ਹਾਲਾਤ ਬਣੇ ਆ, ਤੇ ਜਿਵੇਂ ਅੰਤਰਰਾਸ਼ਟਰੀ ਪੱਧਰ ਤੇ ਇੱਕ ਪਾਸੇ ਤੀਜੀ ਸੰਸਾਰ ਜੰਗ ਦੀਆਂ ਚਰਚਾਵਾਂ ਹੋ ਰਹੀਆਂ ਨੇ, ਦੂਜੇ ਪਾਸੇ ਇਹ ਕਿਹਾ ਜਾ ਰਿਹਾ ਕਿ ਇਹ ਜੇਕਰ ਦੇਖਿਆ ਜਾਵੇ ਤਾਂ ਦੂਜੀ ਸੰਸਾਰ ਜੰਗ ਤੋਂ ਬਾਅਦ ਅੰਤਰਰਾਸ਼ਟਰੀ ਤੌਰ ਦੇ ਉੱਤੇ ਬੜੇ ਹਾਲਾਤ ਬਦਲੇ ਸੀ। ਨਵੀਆਂ ਮੁਲਕਾਂ ਦੀਆਂ ਹੱਦਬੰਦੀਆਂ ਬਣੀਆਂ ਸੀ। ਪਤਾ ਨਹੀਂ ਇਸ ਸੰਸਾਰ ਜੰਗ ਤੋਂ ਬਾਅਦ ਕੀ ਕੁਝ ਹੋਣਾ ਹੈ, ਕਿਹਨੂੰ ਫਾਇਦਾ ਹੋਣਾ। ਸੋ ਜਦੋਂ ਇਸ ਤਰ੍ਹਾਂ ਦੀਆਂ ਚਰਚਾਵਾਂ ਹੁੰਦੀਆਂ ਨੇ ਤਾਂ ਹਰੇਕ ਧਿਰ ਸੋਚਦੀ ਆ ਕਿ ਬੇਸ਼ੱਕ ਅਸੀਂ ਨਾ ਤਾਂ ਜੰਗ ਦੇ ਹਾਮੀ ਆ, ਨਾ ਅਸੀਂ ਮਨੁੱਖਤਾ ਦੇ ਕਤਲੇਆਮ ਦੇ ਹਾਮੀ ਆ, ਪਰ ਜੇਕਰ ਕੋਈ ਸਾਡੇ ਫਾਇਦੇ ਦੀ, ਜੇਕਰ ਸਾਡੇ ਪੱਖ ਦੀ ਗੱਲ ਵਾਪਰਨ ਲੱਗੀ ਆ ਤਾਂ ਅਸੀਂ ਉਸ ਚੀਜ਼ ਨੂੰ ਜੀ ਆਇਆਂ ਹੀ ਕਵਾਂਗੇ। ਸੋ ਅਸੀਂ ਖਾਲਿਸਤਾਨ ਚਾਹੁੰਦੇ ਹਾਂ, ਪਰ ਇਹ ਨਹੀਂ ਕਿ ਅਸੀਂ ਮਨੁੱਖਤਾ ਦਾ ਘਾਣ ਚਾਹੁੰਦੇ ਹਾਂ। ਅਸੀਂ ਜੰਗ ਜਾਂ ਕਤਲੇਆਮ ਜਾਂ ਕਿਸੇ ਹੋਰ ਚੀਜ਼ ਦੇ ਬਾਰੇ, ਪਰ ਜਦੋਂ ਰਾਜ ਭਾਗ ਸਿਰਜੇ ਜਾਂਦੇ ਨੇ ਉਦੋਂ ਸ਼ਸਤਰ ਦਾ ਜਿਹੜਾ ਹੈਗਾ, ਜੰਗ ਦਾ ਜਿਹੜਾ ਮਾਹੌਲ ਆ ਉਹ ਬਣਦਾ ਹੀ ਹੈ। ਕੋਊ ਕਿਸੇ ਕੋ ਰਾਜ ਨਾ ਦੇ ਹੈ, ਜੋ ਲੈ ਹੈ ਨਿਜ ਬਲ ਸੇ ਲੈ ਹੈ। ਖੈਰ, ਅੰਤਰਰਾਸ਼ਟਰੀ ਪੱਧਰ ਤੇ ਜਿਹੜੇ ਹਾਲਾਤ ਨੇ ਉਹਦੇ ਬਾਰੇ ਆਪਾਂ ਇੱਕ ਗੱਲ ਕਰਨ ਤੋਂ ਬਾਅਦ ਅੱਗੇ ਵਧਣਾ। ਵਿਸ਼ੇ ਸਾਡੇ ਕੋਲ ਗੱਲਾਂ ਬਾਤਾਂ ਕਈ ਨੇਗੀਆਂ, ਪਰ ਅੱਜ ਇੱਕ ਸਾਡੇ ਸਰਦਾਰ ਗੁਰਬਚਨ ਸਿੰਘ ਜੀ, ਜਿਹੜੇ ਕਿ ਪਹਿਲਾਂ ਦੇਸ਼ ਪੰਜਾਬ ਮੈਗਜ਼ੀਨ ਕੱਢਦੇ ਸੀ, ਸਿੱਖ ਚਿੰਤਕ ਨੇ, ਉਹਨਾਂ ਨੇ ਇੱਕ ਗੱਲ ਭੇਜੀ ਹੈ, ਲਿਖੀ ਹੈ, ਉਹ ਅਸੀਂ ਪਹਿਲੋਂ ਪਾਠਕਾਂ ਦੀ ਨਜ਼ਰ ਕਰਦੇ ਹਾਂ।
ਜਿਹੜੀ ਅੰਤਰਰਾਸ਼ਟਰੀ ਪੱਧਰ ਦੇ ਉੱਤੇ ਸਾਡੀ ਕੌਮ ਦੇ ਨਾਲ ਸੰਬੰਧਿਤ ਕੁਝ ਗੱਲਾਂ ਨੇ। ਉਹਨਾਂ ਨੇ ਲਿਖਿਆ ਕਿ ਦੁਨੀਆ ਬਿਲਕੁਲ ਬਦਲ ਗਈ ਆ। 1999 ਵਿੱਚ ਸੋਵੀਅਤ ਯੂਨੀਅਨ ਦੇ ਟੁੱਟਣ ਨਾਲ ਸੰਸਾਰ ਭਰ ਵਿੱਚ ਅਮਰੀਕਾ ਦੀ ਬਣੀ ਠਾਣੇਦਾਰੀ ਖਤਮ ਹੋ ਗਈ ਹੈ। 19ਵੀਂ ਸਦੀ ਦੇ ਯੂਰਪ ਵਿੱਚ ਪੂੰਜੀਵਾਦ ਦੇ ਆਉਣ ਤੋਂ ਬਾਅਦ ਦੁਨੀਆ ਭਰ ਵਿੱਚ ਛਾ ਜਾਣ ਨਾਲ ਪੱਛਮੀ ਸਾਮਰਾਜੀਆਂ ਦੀ ਬਣੀ ਸਰਦਾਰੀ ਦਾ ਸੂਰਜ ਅਸਤ ਹੋਣ ਜਾ ਰਿਹਾ। ਅਮਰੀਕਾ ਤੇ ਪੱਛਮੀ ਸਾਮਰਾਜੀਆਂ ਵੱਲੋਂ ਖਤਰਨਾਕ ਸਿੱਟੇ ਨਿਕਲਣ ਦੀਆਂ ਧਮਕੀਆਂ ਦੇ ਬਾਵਜੂਦ ਰੂਸ ਨੇ ਯੂਕਰੇਨ ਦੇ 3 ਟੁੱਟੇ ਕਰਕੇ ਅਮਰੀਕਾ ਦੀ ਚੌਧਰ ਨੂੰ ਚੁਣੌਤੀ ਦੇ ਦਿੱਤੀ ਹੈ। ਯੂਕਰੇਨ ਦੇ 2 ਸੂਬਿਆਂ ਡੋਨੇਸਕ ਅਤੇ ਲੋਹਾਂਸਕ ਦੀ ਆਜ਼ਾਦੀ ਦੇ ਐਲਾਨ ਤੇ ਰੂਸੀ ਫੌਜਾਂ ਦੇ ਉਹਨਾਂ ਵਿੱਚ ਦਾਖਲੇ ਨਾਲ ਸੰਸਾਰ ਹਾਲਾਤ ਇੱਕਦਮ ਬਦਲ ਗਏ ਹੈ। ਹੁਣ ਅਮਰੀਕੀ ਸਾਮਰਾਜੀਆਂ ਕੋਲ ਸਿਰਫ 2 ਹੀ ਰਸਤੇ ਬਚਦੇ ਨੇ, ਜਾਂ ਤਾਂ ਉਹ ਇਸ ਜਲਾਲਤ ਦਾ ਕੌੜਾ ਘੁੱਟ ਭਰਨ ਜਾਂ ਫਿਰ ਤੀਜੀ ਸੰਸਾਰ ਸਾਮਰਾਜੀ ਜੰਗ ਦਾ ਐਲਾਨ ਕਰਕੇ ਆਪਣੇ ਸਮੇਤ ਦੁਨੀਆ ਭਰ ਦੀ ਤਬਾਹੀ ਨੂੰ ਸੱਦਾ ਦੇਣ। ਪਹਿਲਾਂ ਹੀ ਆਰਥਿਕ ਸੰਕਟ ਵਿੱਚ ਫਸੇ ਹੋਣ ਅਤੇ ਸਾਰੇ ਦੇਸ਼ਾਂ ਵਿੱਚ ਲਗਾਤਾਰ ਵੱਧ ਰਹੀ ਮਹਿੰਗਾਈ ਕਾਰਨ ਆਪਣੇ ਲੋਕਾਂ ਦੀ ਨਫ਼ਰਤ ਦਾ ਪਾਤਰ ਬਣੇ ਹੋਏ ਸਾਮਰਾਜੀ ਇਹ ਜੰਗ ਲੜਨ ਦੇ ਉੱਕਾ ਹੀ ਸਮਰੱਥ ਨਹੀਂ ਹਨ। ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਅਜੇ ਕੁਝ ਦਿਨ ਪਹਿਲਾਂ ਹੀ ਮੋਦੀ ਦੀ ਦੀਵਾਲੀਆ ਵਿਦੇਸ਼ ਨੀਤੀ ਦਾ ਜ਼ਿਕਰ ਕੀਤਾ ਹੈ। ਰੂਸ ਦੇ ਇਸ ਫੈਸਲੇ ਨੇ ਮੋਦੀ ਡੋਭਾਲ ਜੈਸ਼ੰਕਰ ਦੇ ਮੂੰਹ ਵਿੱਚ ਕੋੜ ਕਿੱਲੀ ਫਸਾ ਦਿੱਤੀ ਹੈ। ਜੇ ਖਾਣ ਤਾਂ ਅੰਨੇ ਜੇ ਛੱਡਣ ਤਾਂ ਕੋੜੀ। ਜੇ ਤਾਂ ਉਹ ਰੂਸ ਦੀ ਹਮਾਇਤ ਕਰਦੇ ਨੇ ਤਾਂ ਅਮਰੀਕੀ ਸਾਮਰਾਜੀਆਂ ਦੇ ਉਲਟ ਖੜਦੇ ਨੇ। ਚੀਨ ਨਾਲ ਲਦਾਖ ਵਿੱਚ ਚੱਲ ਰਹੇ ਆਪਣੇ ਟਕਰਾਓ ਕਾਰਨ ਉਹ ਇਉਂ ਬਿਲਕੁਲ ਨਹੀਂ ਕਰ ਸਕਦੇ, ਤੇ ਜੇ ਉਹ ਇਸ ਨਾਜ਼ੁਕ ਮੌਕੇ ਰੂਸ ਦਾ ਵਿਰੋਧ ਕਰਦੇ ਨੇ ਤਾਂ ਨਾ ਸਿਰਫ ਆਪਣੀ ਫੌਜੀ ਸਮਰੱਥਾ ਨੂੰ ਸੱਟ ਮਾਰਦੇ ਨੇ, ਬਲਕਿ ਰੂਸ, ਚੀਨ ਤੇ ਪਾਕਿਸਤਾਨ ਦੇ ਗੱਠਜੋੜ ਨੂੰ ਤਕੜਾ ਕਰਨ ਦੇ ਦੋਸ਼ੀ ਬਣਦੇ ਨੇ। ਪੂਤਨ ਦੀ ਕੂਟਨੀਤੀ ਦਾ ਸਿਖਰ ਇਹ ਹੈ ਕਿ ਪਾਕਿਸਤਾਨ ਦਾ ਪ੍ਰਧਾਨ ਮੰਤਰੀ ਇਮਰਾਨ ਖਾਨ 23-24 ਫਰਵਰੀ ਨੂੰ ਆਪਣਾ ਪੂਰਾ ਅਮਲਾ ਫੈਲਾ ਲੈ ਕੇ ਪੂਤਨ ਦੇ ਸੱਦੇ ਉੱਤੇ ਰੂਸ ਪਹੁੰਚ ਰਿਹਾ ਹੈ। ਰੂਸ, ਚੀਨ ਅਤੇ ਪਾਕਿਸਤਾਨ ਦਾ ਗੱਠਜੋੜ ਭਾਰਤ ਦੀ ਏਕਤਾ ਲਈ ਬਹੁਤ ਖਤਰਨਾਕ ਹੈ। ਚੀਨ ਪਹਿਲਾਂ ਹੀ ਉੱਤਰ ਪੂਰਬੀ ਰਾਜਾਂ ਨੂੰ ਆਜ਼ਾਦ ਕਰਵਾਉਣ ਦੀਆਂ ਧਮਕੀਆਂ ਦੇ ਰਿਹਾ ਹੈ। ਪਾਕਿਸਤਾਨ ਦਾ ਕਸ਼ਮੀਰ ਮਸਲੇ ਉੱਤੇ ਲਗਾਤਾਰ ਭਾਰਤ ਨਾਲ ਵਿਰੋਧ ਚੱਲ ਰਿਹਾ ਹੈ। ਫੌਜੀ ਯੁੱਧ ਨੀਤੀ ਦੇ ਮਾਹਿਰ ਪ੍ਰਵੀਨ ਸਾਨੀ ਦਾ ਕਹਿਣਾ ਹੈ ਕਿ ਚੀਨ ਅਗਲੇ ਸਾਲ ਭਾਰਤ ਉੱਤੇ ਚੌਤਰਫਾ ਹਮਲਾ ਕਰਨ ਦੀਆਂ ਤਿਆਰੀਆਂ ਕਰ ਰਿਹਾ ਹੈ। ਹੁਣ ਜਿਹੜੀ ਇਸ ਗੱਲਬਾਤ ਦੇ ਵਿੱਚ ਸਰਦਾਰ ਗੁਰਬਚਨ ਸਿੰਘ ਨੇ ਮੁੱਖ ਗੱਲ ਲਿਖੀ ਆ ਉਹ ਇਹੀ ਹੈ ਕਿ ਭਾਰਤ ਇਸ ਮੌਕੇ ਜੇ ਤਾਂ ਅਮਰੀਕਾ ਨਾਲ ਖੜ ਗਿਆ ਤਾਂ ਫਿਰ ਉਹਦਾ ਰੂਸ, ਚੀਨ ਤੇ ਪਾਕਿਸਤਾਨ ਦੇ ਗੱਠਜੋੜ ਨਾਲ ਪੇਚਾ ਪਊਗਾ, ਤੇ ਰੂਸ ਨੇ ਜਿਹੜਾ ਯੂਕਰੇਨ ਦੇ ਨਾਲ ਪੇਚਾ ਪਾਇਆ ਉਹਦੇ ਵਿੱਚ ਪਾਕਿਸਤਾਨ ਅਤੇ ਚਾਈਨਾ ਦੋਨੇ ਇੰਡੀਆ ਦੇ ਖਿਲਾਫ ਇਸ ਮੌਕੇ ਜਿਹੜਾ ਲਦਾਖ ਵਾਲੇ ਪਾਸੇ ਅਰੁਣਾਚਲ ਪ੍ਰਦੇਸ਼ ਤੱਕ ਪਹਿਲਾਂ ਹੀ ਜਿਹੜਾ ਹੈਗਾ ਪੇਚਾ ਪਾਈ ਬੈਠੇ ਨੇ ਇੰਡੀਆ ਨਾਲ, ਉਹ ਹੋਰ ਜ਼ਿਆਦਾ ਪੀੜਾ ਹੋ ਜਾਊਗਾ। ਤੇ ਚੀਨ ਨੇ ਪਹਿਲਾਂ ਹੀ ਉੱਤਰ ਪੂਰਬੀ ਜਿਹੜੇ ਭਾਰਤ ਦੇ ਖਿੱਤੇ ਨੇ ਉੱਥੇ ਕਾਫੀ ਜ਼ਿਆਦਾ ਸਰਗਰਮੀ ਵਧਾਈ ਹੋਈ ਆ, ਤੇ ਜਿਹੜਾ ਪਾਕਿਸਤਾਨ ਹੈ ਉਹਦੇ ਬਾਰੇ ਕਿਸੇ ਨੂੰ ਵਹਿਮ ਹੀ ਨਹੀਂ ਕਿ ਉਹ ਲੰਮੇ ਅਰਸੇ ਤੋਂ ਭਾਰਤ ਦੇ ਬਾਰੇ ਕਿੰਨਾ ਖਿੱਤਿਆਂ ਦੇ ਉੱਤੇ ਹਮਲਾ ਕਰਕੇ ਜਾਂ ਕਿਸੇ ਤਰੀਕੇ ਨਾਲ ਉੱਥੇ ਆਪਦਾ ਪ੍ਰਭਾਵ ਜਿਹੜਾ ਹੈਗਾ ਵਧਾਉਣ ਲਈ ਯਤਨਸ਼ੀਲ ਹੈ। ਖੈਰ, ਭਾਰਤ ਨੂੰ ਚਾਰੇ ਪਾਸਿਓਂ ਜਿਹੜੀ ਘੇਰਾਬੰਦੀ ਪੈ ਚੁੱਕੀ ਆ ਉਹ ਸੰਸਾਰ ਜੰਗ ਦੇ ਵਿੱਚ ਇਸ ਵਾਰ ਮਨੁੱਖਤਾ ਦੇ ਵੱਡੇ ਘਾਣ ਦੇ ਲਈ ਇੱਕ ਇਹੋ ਜਿਹਾ ਮਾਹੌਲ ਤਿਆਰ ਕਰਦੀ ਹੈ। ਜੇਕਰ ਰੂਸ ਅਤੇ ਅਮਰੀਕਾ ਦੀ ਖੜਕਦੀ ਹੈ, ਜੇਕਰ ਸੰਸਾਰ ਜੰਗ ਦੇ ਵਿੱਚ ਯੂਰਪੀਅਨ ਮੁਲਕਾਂ ਅਤੇ ਰੂਸ ਦੇ ਵਿਚਾਲੇ ਟਕਰਾ ਜਿਹੜਾ ਹੈਗਾ ਹੋਰ ਤਿੱਖਾ ਹੁੰਦਾ ਹੈ, ਤੇ ਇਹਦਾ ਜੇਕਰ ਫਾਲ ਆਊਟ, ਇਹਦੇ ਨਤੀਜੇ ਜਿਹੜੇ ਨੇ ਉਹ ਭਾਰਤ ਅਤੇ ਚਾਈਨਾ ਦੇ ਵਿੱਚ ਵੀ ਟਕਰਾਅ ਵਾਲੇ ਬਣਦੇ ਨੇ, ਤਾਂ ਇਹਦੇ ਨਤੀਜੇ ਹੋਰ ਵੀ ਜ਼ਿਆਦਾ ਸਾਡੇ ਲਈ ਜਿਹੜੇ ਨੇ ਉਹ ਸੰਵੇਦਨਸ਼ੀਲ ਹੋ ਸਕਦੇ ਆ। ਕੀ ਭਾਰਤ ਦੇ ਹੋਰ ਟੁਕੜੇ ਹੋਣਗੇ ਜਾਂ ਕੀ ਭਾਰਤ ਜਿਹੜਾ ਹੈ ਉਹ ਇਸ ਜੰਗ ਤੋਂ ਬਾਅਦ ਹੋਰ ਜ਼ਿਆਦਾ ਮਜ਼ਬੂਤ ਹੋ ਪਾਵੇਗਾ? ਇਹ ਸਾਰੀਆਂ ਗੱਲਾਂ ਜਿਹੜੀਆਂ ਨੇ ਅਜੇ ਬੜੀਆਂ ਦੂਰ ਨੇ, ਪਰ ਇਹਦੇ ਬਾਰੇ ਇਸ ਵੇਲੇ ਚਰਚਾ ਪੂਰੀ ਪੱਕੀ ਹੋਈ ਆ, ਕਿਉਂਕਿ ਯੂਕਰੇਨ ਦੇ ਜਿਹੜੇ ਹਾਲਾਤ ਨੇ, ਜਿਸ ਤਰੀਕੇ ਨਾਲ ਉੱਥੇ 2 ਜਿਹੜੇ ਹੈਗਾ ਨਵੇਂ ਟੋਟੇ ਕਰਕੇ ਇੱਕ ਯੂਕਰੇਨ ਰਹਿ ਗਿਆ ਹੈਗਾ, ਬਾਕੀ 2 ਨਵੇਂ ਉਹਨੇ ਮੁਲਕ ਰੂਸ ਨੇ ਉੱਥੇ ਬਣਾ ਦਿੱਤੇ ਆ, ਉਹਨਾਂ ਦਾ ਐਲਾਨ ਹੋ ਚੁੱਕਿਆ। ਡੋਨੇਸਕ ਅਤੇ ਲੁਹਾਂਸਕ ਜਿਹੜੇ ਆ ਉਹਨਾਂ ਦੀ ਆਜ਼ਾਦੀ ਦਾ ਐਲਾਨ ਕਰਨ ਤੋਂ ਬਾਅਦ ਇੱਕ ਤਰੀਕੇ ਨਾਲ 2 ਨਵੇਂ ਮੁਲਕ ਜਿਹੜੇ ਆ ਉਹ ਇਸ ਸੰਸਾਰ ਦੇ ਨਕਸ਼ੇ ਵਿੱਚ ਸ਼ਾਮਲ ਹੋ ਗਏ ਆ। ਇਸੇ
ਗੱਲ ਨੂੰ ਮੁੱਖ ਰੱਖ ਕੇ ਇੱਥੇ ਸਾਡੇ ਲੋਕਾਂ ਦੇ ਵਿੱਚ ਇਹ ਚਰਚਾ ਹੋਣੀ ਸੁਭਾਵਿਕ ਆ ਕਿ ਇਸੇ ਤਰੀਕੇ ਨਾਲ ਕਦੇ ਖਾਲਿਸਤਾਨ ਵੀ ਹੋਂਦ ਵਿੱਚ ਆਊਗਾ। ਖੈਰ ਇਹ ਗੱਲਾਂ ਜਿਹੜੀਆਂ ਨੇ ਉਹ ਕਾਫੀ ਦੂਰ ਦੀਆਂ ਨੇ ਕਿ ਕੀ ਵਾਪਰਦਾ, ਕਦੋਂ ਵਾਪਰਦਾ। ਪਰ ਇੱਕ ਗੱਲ ਇੱਥੇ ਜ਼ਰੂਰ ਧਿਆਨ ਮੰਗਦੀ ਆ ਕਿ ਜਿਹੜਾ ਪਾਕਿਸਤਾਨ ਹੈ ਤੇ ਜਿਹੜਾ ਚਾਈਨਾ ਆ, ਤੇ ਇਹਨਾਂ ਦੋਨਾਂ ਦੇ ਵਿਚਾਲੇ ਜਿਹੜਾ ਇੱਕ ਖਿੱਤਾ ਹੈਗਾ ਪੰਜਾਬ ਜਾਂ ਸਿੱਖ ਕੌਮ ਆ, ਇਹ ਇਸ ਮੌਕੇ ਸਾਰਿਆਂ ਲਈ ਬੜੀ ਅਹਿਮ ਹੋ ਗਈ ਹੈ। ਪਿੱਛੇ ਜੇ ਜਦੋਂ ਚਾਈਨਾ ਦਾ ਇੱਕ ਅਟੈਕ ਜਿਹੜਾ ਸੀਗਾ ਗਲਵਾਨ ਘਾਟੀ ਵਿੱਚ ਹੋਇਆ ਤਾਂ ਉਦੋਂ ਸਿੱਖ ਫੌਜੀ ਜਿਹੜੇ ਆ ਉਹਨਾਂ ਦੀ ਜਿਹੜੀ ਆ ਸ਼ਹਾਦਤਾਂ ਹੋਈਆਂ, ਤੇ ਸਿੱਖ ਫੌਜੀ ਜਿਹੜੇ ਆ ਉਹ ਉੱਥੇ ਖਾਲਸਾਈ ਝੰਡੇ ਜਾਂ ਜਿਸ ਤਰੀਕੇ ਨਾਲ ਰਾਜਨਾਥ ਗਿਆ ਕੇਂਦਰੀ ਜਿਹੜਾ ਮੰਤਰੀ ਹੈ ਤੇ ਉੱਥੇ ਬੋਲੇ ਸੋ ਨਿਹਾਲ ਦੇ ਜਕਾਰੇ ਗੂੰਜੇ ਆ। ਉਹ ਸਾਰੀ ਚੀਜ਼ ਤੋਂ ਬਾਅਦ ਵਿੱਚ ਜਿਸ ਤਰੀਕੇ ਦੀਆਂ ਖਬਰਾਂ ਆਉਂਦੀਆਂ ਸੀਗੀਆਂ ਕਿ ਚੀਨੀ ਜਿਹੜੇ ਫੌਜੀ ਨੇ ਉਹ ਦੂਜੇ ਪਾਸਿਓਂ ਜਿਹੜੀਆਂ ਪੰਜਾਬੀ ਦੇ ਜਾਂ ਐਂ ਕਹੀਏ ਵੀ ਸਿੱਖਾਂ ਨੂੰ, ਸਿੱਖ ਫੌਜੀਆਂ ਨੂੰ ਜਿਹੜਾ ਸੀਗਾ ਜਿਵੇਂ ਆਪਦੇ ਕੜਾਵੇ 'ਚ ਲੈਣ ਲਈ, ਉਹਨਾਂ ਨੂੰ ਭਰਮਾਉਣ ਲਈ ਜਾਂ ਉਹਨਾਂ ਨੂੰ ਨੇੜੇ ਲਾਉਣ ਲਈ ਪੰਜਾਬੀ ਦੇ ਵਿੱਚ ਉੱਥੋਂ ਗਾਣੇ ਗੂਣੇ ਵੀ ਲਾ ਦਿੰਦੇ ਸੀ। ਕਈ ਵਾਰੀ ਉਹਨਾਂ ਨੇ ਗੱਲਾਂ ਬਾਤਾਂ ਵੀ ਉਹੋ ਜਿਹੀਆਂ ਕਰਨੀਆਂ। ਸੋ ਜਿਹੜਾ ਚਾਈਨਾ ਉਹ ਸਿੱਖ ਫੌਜੀਆਂ ਦੀ ਜਾਂ ਸਿੱਖਾਂ ਦੀ ਅਹਿਮੀਅਤ ਨੂੰ ਸਮਝਦਾ ਹੈ ਕਿ ਇਹ ਉਹ ਕੌਮ ਹੈ ਜਿਹੜੇ ਭਾਰਤ ਵਿੱਚ ਗੁਲਾਮ ਨੇ ਤੇ ਇਹ ਪੰਜਾਬ ਦੀ ਆਜ਼ਾਦੀ ਭਾਲਦੇ ਆ। ਇੱਧਰ ਪਾਕਿਸਤਾਨ ਦੇ ਲੋਕਾਂ ਨੂੰ ਕੋਈ ਵਹਿਮ ਨਹੀਂ, ਕਿਉਂਕਿ ਪਾਕਿਸਤਾਨ ਦੀ ਸਰਕਾਰ ਚੰਗੀ ਤਰ੍ਹਾਂ ਜਾਣਦੀ ਆ, ਹਕੂਮਤ ਚੰਗੀ ਤਰ੍ਹਾਂ ਜਾਣਦੀ ਆ ਕਿ ਸਿੱਖਾਂ ਦੀ ਭਾਰਤ ਵਿੱਚ ਕੀ ਹਾਲਤ ਆ। ਤੀਜੇ ਪਾਸੇ ਜਿਹੜਾ ਇੰਡੀਆ ਦਾ ਪੱਖ ਆ, ਇੰਡੀਆ ਨੇ ਹਮੇਸ਼ਾ ਹੀ ਸਿੱਖਾਂ ਨੂੰ ਦਰੜਨ ਉੱਤੇ, ਦੱਬਣ ਕੁਚਲਣ ਉੱਤੇ ਜ਼ੋਰ ਲਾਇਆ ਹੋਇਆ। ਪਰ ਜਦੋਂ ਤੋਂ ਪਿਛਲੇ 5-4 ਸਾਲਾਂ ਤੋਂ ਇਹ ਗੱਲ ਬਾਰ-ਬਾਰ ਉੱਭਰੀ ਆ ਕਿ ਜਿਹੜਾ ਚਾਈਨਾ ਹੈ ਉਹ ਪਾਕਿਸਤਾਨ ਦੇ ਨਾਲ ਤਾਲਮੇਲ ਬਣਾ ਰਿਹਾ ਤੇ ਚਾਈਨਾ ਜਿਹੜਾ ਹੈ ਉਹ ਭਾਰਤੀ ਖਿੱਤਿਆਂ ਦੇ ਉੱਤੇ ਪਹਿਲਾਂ ਹੀ ਵੈਸੇ ਉਹਨੇ ਬੜਾ ਵੱਡਾ 70-80 ਹਜ਼ਾਰ ਵਰਗ ਮੀਲ ਇਲਾਕਾ ਦੱਬਿਆ ਹੋਇਆ, ਹੋਰ ਖਿੱਤਿਆਂ ਦੇ ਉੱਤੇ ਕਬਜ਼ੇ ਕਰਦਾ ਜਾ ਰਿਹਾ। ਤਾਂ ਜਦੋਂ ਇਹ ਗੱਲ ਬਾਰ-ਬਾਰ ਆਈ ਆ ਤਾਂ ਭਾਰਤ ਨੇ, ਖਾਸ ਤੌਰ ਤੇ ਮੋਦੀ ਨੇ ਦੋਹਰੀ ਤੀਹਰੀ ਨੀਤੀ ਆ ਉਹ ਅਪਣਾਈ ਹੋਈ ਆ। ਇੱਕ ਪਾਸੇ ਹਿੰਦੂ ਰਾਸ਼ਟਰ ਦੀ ਡੁਗਡੁਗੀ ਖੜਕਾਈ ਜਾ ਰਹੀ ਆ, ਜਿਹਦੇ ਵਿੱਚ ਸਿੱਖ ਜਿਹੜੇ ਆ ਉਹ ਆਪਦੀ ਹੋਂਦ ਹਸਤੀ ਨੂੰ ਖਤਰਾ ਮੰਨ ਕੇ ਉਹਦੇ ਖਿਲਾਫ ਲਾਮਬੰਦ ਹੁੰਦੇ ਆ। ਜਿਹੜਾ ਦੀਪ ਸਿੱਧੂ ਵਾਲਾ ਫਨੋਮਨਾ, ਇਹਦੇ ਵਿੱਚ ਮੁੱਖ ਗੱਲ ਇਹ ਰਹੀ ਕਿ ਬਾਰ-ਬਾਰ ਉਹਨੇ ਇਹ ਅਹਿਸਾਸ ਕਰਾਇਆ ਆਪਦੀਆਂ ਤਕਰੀਰਾਂ ਰਾਹੀਂ ਕਿ ਸਾਡੀ ਹੋਂਦ ਹਸਤੀ ਖਤਰੇ 'ਚ ਆ। ਬੇਸ਼ੱਕ ਜਿਹੜੇ ਕਿਸਾਨ ਜਥੇਬੰਦੀਆਂ ਵਾਲੇ ਲੋਕ ਸੀਗੇ ਉਹ ਇੱਥੇ ਕੀ ਫਸੇ ਰਹੇ ਕਿ ਨਹੀਂ ਜੀ ਸਾਡੀਆਂ ਫਸਲਾਂ ਦੇ ਮੁੱਲਾਂ ਦੀ ਗੱਲ ਆ, ਇਹ ਖੇਤੀ ਵਾਲੇ ਜਿਹੜੇ ਐਕਟ ਨੇ, ਕਾਨੂੰਨ ਨੇ, ਉਹਨਾਂ ਦੀ ਗੱਲ ਆ। ਪਰ ਦੀਪ ਸਿੱਧੂ ਅਤੇ ਉਹਦੇ ਫਨੋਮਨੇ ਨੇ ਇਹ ਗੱਲ ਪੂਰੇ ਜ਼ੋਰ ਸ਼ੋਰ ਨਾਲ ਉਭਾਰੀ ਕਿ ਭਾਰਤ ਵਿੱਚ ਸਿੱਖਾਂ ਨੂੰ ਇੱਕ ਕੌਮ ਦੇ ਰੂਪ ਦੇ ਵਿੱਚ ਖਤਰਾ ਹੈ, ਸਾਡੀ ਹੋਂਦ ਦਾ ਸਵਾਲ ਆ। ਇਹ ਗੱਲ ਬਾਰ-ਬਾਰ ਕਹਿ ਕੇ ਜਿਹੜਾ ਕੇਸਾਧਾਰੀ ਹਿੰਦੂ ਬਣਾਉਣ ਵਾਲਾ ਕੌਨਸੈਪਟ ਆ ਜਾਂ ਹਿੰਦੂ ਰਾਸ਼ਟਰ ਦਾ ਰਾਥਵਾ, ਉਹਨੂੰ ਚੁਣੌਤੀ ਜਿਹੜੀ ਆ ਉਹ ਇਸ ਕਿਸਾਨ ਸੰਘਰਸ਼ ਦੌਰਾਨ ਦੀਪ ਸਿੱਧੂ ਵਰਤਾਰੇ ਵੱਲੋਂ ਮਿਲਦੀ ਰਹੀ। ਔਰ ਬਹੁਤ ਭਾਰੀ ਹਮਾਇਤ ਜਿਹੜੀ ਆ ਸਿੱਖਾਂ ਦੀ ਇਸ ਕਿਸਾਨ ਸੰਘਰਸ਼ ਦੇ ਵਿੱਚ ਹੋਣ ਕਰਕੇ ਅਖੀਰ ਮੋਦੀ ਨੂੰ ਪਿੱਛੇ ਮੁੜਨਾ ਪਿਆ, ਕਾਨੂੰਨ ਕਾਲੇ ਜਿਹੜੇ ਸੀ ਉਹ ਰੱਦ ਕਰਨੇ ਪਏ। ਉਹ ਇਹ ਗੱਲ ਹੀ ਨਹੀਂ, ਹੋਰ ਵੀ ਬਹੁਤ ਸਾਰੇ ਜਿਹੜੇ ਆ ਇਸ ਤਰੀਕੇ ਦੀਆਂ ਘਟਨਾਵਾਂ ਵਾਪਰੀਆਂ ਨੇ ਜਿਨ੍ਹਾਂ ਤੋਂ ਲੱਗਦਾ ਹੈਗਾ ਕਿ ਮੋਦੀ ਸਰਕਾਰ ਜਿਹੜੀ ਆ ਸਿੱਖਾਂ ਨੂੰ ਭਰਮਾਉਣਾ ਚਾਹੁੰਦੀ ਹੈ। ਆਪਾਂ ਕੱਲ ਵੀ ਗੱਲ ਕੀਤੀ ਸੀ ਕਿ ਸਾਡੇ ਕੌਮ ਦੇ ਬਹੁਤ ਸਾਰੇ ਲੋਕ ਕਹਾੜੇ ਦਾ ਦਸਤਾ ਵੰਡਣ ਦੇ ਲਈ ਮੋਦੀ ਦੇ ਚਰਨਾਂ 'ਚ ਜਾ ਕੇ ਬੈਠ ਗਏ। ਪਰ ਇੱਕ ਗੱਲ ਇੱਥੇ ਆਪਾਂ ਹੋਰ ਚੇਤੇ ਰੱਖੀਏ ਕਿ ਅੰਮ੍ਰਿਤ ਸ਼ਾਹ ਜਾਂ ਸਾਡੀ ਕੌਮ ਦੇ ਲੀਡਰਾਂ ਨਾਲ ਜਦੋਂ ਜਥੇਦਾਰ ਅਕਾਲ ਤਖਤ ਨਾਲ, ਗਿਆਨੀ ਹਰਪ੍ਰੀਤ ਸਿੰਘ ਨਾਲ ਅੰਮ੍ਰਿਤ ਸ਼ਾਹ ਦੀ ਮੁਲਾਕਾਤ ਆਵੇ ਜਾਂ ਮੋਦੀ ਦੀ ਜਿਹੜੀ ਆ ਉਹ ਹੋਰ ਸਿੱਖ ਚਿਹਰਿਆਂ ਨਾਲ ਮੁਲਾਕਾਤ ਹੋਵੇ, ਉਹਦੇ ਇੱਕ ਅਰਥ ਤਾਂ ਸਾਡੇ ਲਈ ਨੇ ਕਿ ਅਸੀਂ ਉਸ ਭਾਰਤੀ ਹਿੰਦੂਤਵੀ ਸਾਮਰਾਜ ਤੋਂ ਦੁਖੀ ਹਾਂ। ਤੇ ਜਦੋਂ ਅਸੀਂ ਇਹ ਦੇਖਦੇ ਹਾਂ ਕਿ ਸਾਡੀ ਕੌਮ ਦੇ ਬੰਦੇ ਉਸੇ ਸਿਸਟਮ ਦੇ ਨਾਲ ਬੈਠੇ ਆ ਜਿਹਨੇ ਹਜੇ ਹੁਣੇ ਹੀ ਆ ਕਿਸਾਨ ਸੰਘਰਸ਼ ਦੌਰਾਨ ਹੀ 800 ਦੇ ਕਰੀਬ ਲਾਸ਼ਾਂ ਸਾਡੀਆਂ ਜਿਹੜੀਆਂ ਨੇ, 800 ਦੇ ਕਰੀਬ ਜਾਨਾਂ ਜਿਹੜੀਆਂ ਨੇਗੀਆਂ ਗਈਆਂ ਨੇ, ਉਹ ਸਾਨੂੰ ਦੁੱਖ ਲੱਗਦਾ, ਅਸੀਂ ਉਹਦਾ ਵਿਰੋਧ ਕਰਦੇ ਹਾਂ। ਪਰ ਦੂਜਾ ਪੱਖ ਹੋਰ ਹੈ ਕਿ ਬਾਰ-ਬਾਰ ਜਥੇਦਾਰ ਅਕਾਲ ਤਖਤ ਨੂੰ ਮਿਲਣਾ, ਕਦੇ ਗੁਰਦੁਆਰਾ ਸਾਹਿਬ ਜਾ ਕੇ ਮੋਦੀ ਦਾ ਮੱਥਾ ਟੇਕਣਾ, ਕਦੇ ਗੁਰੂ ਨਾਨਕ ਸਾਹਿਬ ਜੀ ਦੇ ਨਾਲ ਸੰਬੰਧਿਤ ਜਿਹੜਾ ਪ੍ਰਕਾਸ਼ ਪੁਰਬ ਆ ਉਹਨੂੰ ਐਲਾਨ ਕਰਨਾ, ਕਾਲੇ ਕਾਨੂੰਨ ਰੱਦ ਕਰਨ ਦਾ, ਜਾਂ ਸਿੱਖ ਲੀਡਰਾਂ ਨਾਲ ਮੇਲ ਮੁਲਾਕਾਤ। ਇਹ ਠੀਕ ਆ ਕਿ ਉਹ ਵੋਟਾਂ ਦੀ ਰਾਜਨੀਤੀ ਦੇ ਤਹਿਤ ਇਹ ਜਿਹੀਆਂ ਗੱਲਾਂ ਕਰਦੇ ਆ, ਪਰ ਇਹ ਵੀ ਗੱਲ ਹੈ ਕਿ ਉਹਨਾਂ ਨੂੰ ਪਤਾ ਕਿ ਜਿਹੜਾ ਭਾਰਤ ਦੇ ਉੱਤਰ ਵਿੱਚ ਇਹ ਖਿੱਤਾ ਪੰਜਾਬ, ਇੱਥੇ ਉਹ ਲੋਕ ਵਸਦੇ ਆ ਜਿਨ੍ਹਾਂ ਨੂੰ
ਚਾਈਨਾ ਅਤੇ ਪਾਕਿਸਤਾਨ ਆਪਦੇ ਹਿਸਾਬ ਨਾਲ ਆਪਦੇ ਹੱਕ ਵਿੱਚ ਕਰਨਾ ਚਾਹੁਣਗੇ ਤੇ ਠੀਕ ਆ, ਅਸੀਂ ਇਹਨਾਂ ਨਾਲ ਪਿਛਲੇ ਦੌਰ ਵਿੱਚ ਬਹੁਤ ਮਾੜੀ ਕੀਤੀ ਆ। ਪਰ ਜਿਵੇਂ ਜਿਹੜਾ ਬੰਗਲਾਦੇਸ਼ ਜਦੋਂ ਬਣਿਆ, ਉੱਥੋਂ ਦੇ ਬਹੁਤ ਸਾਰੇ ਲੋਕ ਜਿਹੜੇ ਸੀਗੇ ਉਹ ਭਾਰਤ ਨਾਲ ਸਹਿਮਤ ਸੀਗੇ। ਇਸ ਵੇਲੇ ਜਿਹੜੇ ਪੰਜਾਬ ਦੇ ਵਿੱਚ ਵੱਸਦੇ ਲੋਕ ਨੇ, ਇਹਨਾਂ ਨੂੰ ਵੀ ਇਹੋ ਜਿਹੇ ਹਾਲਾਤਾਂ ਵਿੱਚ ਲਿਆ ਕੇ ਅਸੀਂ ਸੁੱਟ ਦਿੱਤਾ ਹੋਇਆ। ਸੋ ਅਸੀਂ ਕਿਸੇ ਤਰੀਕੇ ਨਾਲ ਇਹਨਾਂ ਨੂੰ ਨੇੜੇ ਲਾ ਲਈਏ, ਅਸੀਂ ਇਹਨਾਂ ਨੂੰ ਆਪਦੇ ਹੱਕ ਵਿੱਚ ਭੁਗਤਾ ਲਈਏ। ਇਹ ਇਸ ਮੌਕੇ ਭਾਰਤ ਸਰਕਾਰ ਦੀ ਬਹੁਤ ਭਾਰੀ ਲੋੜ ਹੈ। ਬੀਤੇ ਦੌਰ ਦੇ ਵਿੱਚ ਜਦੋਂ ਕਾਲੇ ਕਾਨੂੰਨਾਂ ਨੂੰ ਰੱਦ ਕਰਨ ਵਾਲੀ ਗੱਲ ਚੱਲੀ ਆ, ਉਦੋਂ ਦੱਸਦੇ ਆ ਕਿ ਬਹੁਤ ਸਾਰੇ ਐਡਵਾਈਜ਼ਰਸ ਨੇ ਮੋਦੀ ਸਰਕਾਰ ਨੂੰ ਇਹੀ ਸਲਾਹ ਦਿੱਤੀ ਸੀ ਕਿ ਜੇ ਕਿਤੇ ਪਾਕਿਸਤਾਨ ਅਤੇ ਚਾਈਨਾ ਨੇ ਇਸ ਹਾਲਾਤ ਨੂੰ ਐਕਸਪਲੋਇਟ ਕਰਨਾ ਹੋਵੇ ਤਾਂ ਉਹਨਾਂ ਲਈ ਬਹੁਤ ਵਧੀਆ ਮਾਹੌਲ ਆ, ਕਿਉਂਕਿ ਸਾਰੇ ਉੱਤਰੀ ਭਾਰਤ ਦੇ ਵਿੱਚ ਜਿਹੜੇ ਖੇਤੀ ਨਾਲ ਸੰਬੰਧਿਤ ਲੋਕ ਨੇ ਉਹ ਭਾਰਤੀ ਹਕੂਮਤ ਤੋਂ ਦੁਖੀ ਹੈ। ਤੇ ਆਪਾਂ ਨੂੰ ਇਹ ਵੀ ਪਤਾ ਕਿ 1984 ਦੇ ਮਾਹੌਲ ਤੋਂ ਪੰਜਾਬ ਦੇ ਸਿੱਖ ਖਾਸ ਤੌਰ ਦੇ ਉੱਤੇ ਇੰਡੀਅਨ ਸਿਸਟਮ ਦੇ ਨਾਲ ਭਿੜ ਰਹੇ ਨੇ। ਭਾਰਤ ਦੇ ਵਿੱਚ ਸਿੱਖਾਂ ਦੀ ਹੋਂਦ ਹਸਤੀ ਨੂੰ ਇਕੱਲਿਆਂ ਨਹੀਂ ਖਤਰਾ, ਹੋਰ ਵੀ ਬਹੁਤ ਸਾਰੀਆਂ ਧਿਰਾਂ ਨੇ। ਭਾਰਤ ਵਿੱਚ ਘੱਟ ਗਿਣਤੀਆਂ ਦਾ ਜਿਹੜਾ ਘਾਣ ਹੁੰਦਾ, ਉਹਦੇ ਕਰਕੇ ਜਿਹੜਾ ਹਰੇਕ ਘੱਟ ਗਿਣਤੀ ਆ ਉਹ ਇਸ ਜ਼ਾਲਮ ਅਤੇ ਵਹਿਸ਼ੀ ਨਿਜ਼ਾਮ ਤੋਂ ਖਹਿੜਾ ਛਡਾਉਣਾ ਚਾਹੁੰਦੀ ਹੈ। ਸੋ ਭਾਰਤ ਸਰਕਾਰ ਨੂੰ ਇਹ ਚੰਗੀ ਤਰ੍ਹਾਂ ਅਹਿਸਾਸ ਆ ਕਿ ਸਾਡੇ ਵੱਲੋਂ ਜੋ ਕੁਝ ਕੀਤਾ ਜਾ ਰਿਹਾ 1947 ਤੋਂ, ਭਾਰਤੀ ਹਕੂਮਤ, ਭਾਰਤੀ ਸਟੇਟ ਜਿਹੜੀ ਆ ਉਹ ਆਪਦੇ ਜ਼ੁਲਮਾਂ ਦੇ ਕਰਕੇ ਜੋ ਕੁਝ ਪ੍ਰਤੀਕਿਰਿਆ ਹੋ ਰਹੀ ਆ ਉਹਦੇ ਤੋਂ ਕੋਈ ਨਾ ਵਾਕਫ ਨਹੀਂ। ਚੰਗੀ ਤਰ੍ਹਾਂ ਅਹਿਸਾਸ ਆ ਉਹਨਾਂ ਨੂੰ ਕਿ ਜਦੋਂ ਵੀ ਕਿਤੇ ਲੋੜ ਲੱਗਿਆ, ਜਦੋਂ ਵੀ ਕਿਤੇ ਦਾ ਲੱਗਿਆ ਤਾਂ ਇੱਥੇ ਅੱਡ-ਅੱਡ ਖਿੱਤਿਆਂ 'ਚ ਵੱਸਦੇ ਲੋਕ ਜਿਹੜੇ ਆ ਆਪਦੀ ਆਜ਼ਾਦੀ ਲਈ ਤਤਪਰ ਨੇ। ਮੰਨ ਲਓ ਪੰਜਾਬ ਦੇ ਕਿਤੇ ਇਹੋ ਜਿਹੇ ਹਾਲਾਤ ਬਣਦੇ ਦਿਖਣ ਕਿ ਆਜ਼ਾਦੀ ਮਿਲ ਸਕਦੀ ਆ, ਵੱਖਰਾ ਆਜ਼ਾਦ ਰਾਜ ਹੋਂਦ ਵਿੱਚ ਆ ਸਕਦਾ ਹੈ, ਤਾਂ ਪੰਜਾਬ ਬਿਲਕੁਲ ਕੋਈ ਇਸ ਗੱਲ ਦੀ ਪਰਵਾਹ ਨਹੀਂ ਕਰੇਗਾ ਕਿ ਹੁਣ ਕਿੰਨੀਆਂ ਕੁ ਜਾਨਾਂ ਜਾਂਦੀਆਂ ਨੇ, ਆਜ਼ਾਦੀ ਜਿਹੜੀ ਆ ਉਹਦੇ ਵੱਲ ਨੂੰ ਜਿਹੜੀ ਹੈਗੀ ਆ ਸੇਧ ਹੋਵੇਗੀ। ਸੋ ਜਿੱਥੇ ਇਸ ਵੇਲੇ ਸਿੱਖ ਜਗਤ ਦਾ, ਸਿੱਖ ਕੌਮ ਦਾ ਆਪਦੀ ਆਜ਼ਾਦੀ ਪ੍ਰਤੀ ਡੈਡੀਕੇਸ਼ਨ, ਕਮਿਟਮੈਂਟ ਵਾਲੀਆਂ ਭਾਵਨਾਵਾਂ ਦਾ ਜ਼ੋਰ ਹੈ, ਉੱਥੇ ਬਿਲਕੁਲ ਇਹਦੇ ਦੂਜੇ ਪਾਸੇ ਸਿੱਖਾਂ ਨੂੰ ਦੁਬਾਰਾ ਭਰਮਾ ਕੇ ਭਾਰਤ ਮਾਤਾ ਕੇ ਲਾਲ ਬਣਾ ਕੇ ਰੱਖਣ ਵਾਲੀ ਬਿਰਤੀ ਦਾ ਵੀ ਪੂਰਾ ਜ਼ੋਰ ਆ। ਸੋ ਇੱਕ ਪਾਸੇ ਤਾਂ ਉਹ ਘਟਨਾਵਾਂ ਨੇ, ਉਹ ਵਰਤਾਰੇ ਨੇ, ਉਹ ਸਾਰਾ ਕੁਝ ਹੈ ਜਿਹੜਾ ਸਾਡੀ ਗੁਲਾਮੀ ਦੇ ਸੰਗਲ ਨੂੰ ਹੋਰ ਜ਼ਿਆਦਾ ਮਜ਼ਬੂਤ ਕਰਦਾ ਹੋਵੇ। ਇੱਕ ਪਾਸੇ ਉਹ ਘਟਨਾਵਾਂ, ਉਹ ਵਿਅਕਤੀ ਤੇ ਉਹ ਵਰਤਾਰੇ ਨੇ ਜਿਹੜੇ ਸਾਨੂੰ ਸਾਡੀ ਆਜ਼ਾਦੀ ਵੱਲ ਨੂੰ ਤੋਰਦੇ ਆ। ਜਿਹੜੇ ਹਾਲਾਤ ਬਣਦੇ ਆ, ਜਦੋਂ ਤਾਲਿਬਾਨਾਂ ਵਾਲੀ ਗੱਲ ਵਾਪਰੀ ਉਦੋਂ ਵੀ ਸਾਡੀ ਕੌਮ ਅੰਦਰ ਬਹੁਤ ਹਰਾਰਾ ਜਿਹਾ ਵੱਜਿਆ ਕਿ ਯਾਰ ਜੇ ਤਾਲਿਬਾਨ ਸੱਤਾ ਪ੍ਰਾਪਤ ਕਰ ਸਕਦੇ ਆ ਤਾਂ ਅਸੀਂ ਵੀ ਪ੍ਰਾਪਤ ਕਰ ਸਕਦੇ ਆ। ਇਵੇਂ ਹੀ ਜਿਹੜਾ ਹੁਣ ਯੂਕਰੇਨ ਵਾਲਾ ਘਟਨਾਕ੍ਰਮ ਵਾਪਰਿਆ, ਉਹਦਾ ਹਜੇ ਐਂਡ ਪਤਾ ਨਹੀਂ ਕਦੋਂ ਕੀ ਹੋਣਾ, ਸੰਸਾਰ ਜੰਗ ਲੱਗਦੀ ਆ, ਕਿੱਧਰ ਨੂੰ ਜਾਂਦੀ ਗੱਲ, ਉਹ ਤਾਂ ਬਾਅਦ ਦੀ ਆ। ਪਰ ਇਹ ਮਨ ਵਿੱਚ ਸੋਚ ਆਉਣੀ ਕੋਈ ਬਾਹਲੀ ਜਿਹੜੀ ਹੈਗੀ ਆ ਗਲਤ ਗੱਲ ਨਹੀਂ ਹੈ। ਇਹ ਆਉਣਾ ਕਿ ਯਾਰ ਜੇ ਹਾਲਾਤ ਵਿਗੜੇ ਅੰਤਰਰਾਸ਼ਟਰੀ ਪੱਧਰ ਤੇ, ਕੀ ਪਤਾ ਕਿੰਨੇ ਕੁ ਨਵੇਂ ਮੁਲਕ ਬਣਨਗੇ ਜਾਂ ਕੀ ਨਵੀਆਂ ਹੱਦਬੰਦੀਆਂ ਬਣਨਗੀਆਂ, ਹੋ ਸਕਦਾ ਸਾਡਾ ਵੀ ਮੁਲਕ ਜਿਹੜਾ ਹੈਗਾ ਹੋਂਦ ਵਿੱਚ ਆ ਜਾਵੇ। ਤਾਂ ਇਸ ਤਰੀਕੇ ਦੀਆਂ ਗੱਲਾਂ ਬਾਤਾਂ ਦੇ ਵਿੱਚ ਸਾਨੂੰ ਉਹ ਸ਼ਖਸੀਅਤਾਂ ਬੜੀਆਂ ਪਿਆਰੀਆਂ ਲੱਗਦੀਆਂ ਨੇ, ਉਹ ਲੋਕ ਬੜੇ ਚੰਗੇ ਲੱਗਦੇ ਆ ਜਿਹੜੇ ਇਸ ਦੌਰ ਦੇ ਵਿੱਚ ਖਾਲਸਾਈ ਸਿਧਾਂਤ ਦੀ ਗੱਲ ਕਰਦੇ ਆ, ਖਾਲਸਾਈ ਸਰੂਪ ਦੀ ਗੱਲ ਕਰਦੇ ਆ ਤੇ ਸਿੱਖਾਂ ਦੀ ਆਜ਼ਾਦੀ ਦਾ ਜਿਹੜਾ ਪਰਚਮ ਆ ਉਹਨੂੰ ਹੋਰ ਬੁਲੰਦ ਕਰਦੇ ਆ। ਹੁਣ ਦੀਪ ਸਿੱਧੂ ਦੀ ਗੱਲ ਇਹਨਾਂ ਦਿਨਾਂ 'ਚ ਬਹੁਤ ਭਖੀ ਹੋਈ ਹੈ। ਸਰਦਾਰ ਸਿਮਰਨਜੀਤ ਸਿੰਘ ਮਾਨ ਜਾਂ ਦਲ ਖਾਲਸਾ ਜਾਂ ਹੋਰ ਬਹੁਤ ਸਾਰੀਆਂ ਧਿਰਾਂ ਉਹ ਖਾੜਕੂ ਸਿੱਖ ਸੰਘਰਸ਼ ਤੋਂ ਬਾਅਦ ਆਪਦਾ ਫਰਜ਼ ਨਿਭਾ ਰਹੀਆਂ ਨੇ। 1978 ਤੋਂ ਚੱਲੇ ਸੰਘਰਸ਼ ਵਿੱਚ 1984 ਤੋਂ ਬਾਅਦ ਇੱਕ ਨਵਾਂ ਦੌਰ ਜਿਹੜਾ ਸ਼ੁਰੂ ਹੋਇਆ, ਜਿਹਦੇ ਵਿੱਚ ਖਾਲਿਸਤਾਨ ਲਈ ਹਥਿਆਰਬੰਦ ਸੰਘਰਸ਼ ਚੱਲਿਆ, ਜਿਹਨੂੰ ਬੇਸ਼ੱਕ 1995 ਤੋਂ ਇੱਕ ਤਰੀਕੇ ਨਾਲ ਸਟੇਟ ਨੇ ਦਬਾ ਲਿਆ, ਓਵਰ ਪਾਵਰਡ ਹੋ ਗਈ, ਪਰ ਖਾਲਸੇ ਦੀ, ਸਿੱਖਾਂ ਦੀ ਆਜ਼ਾਦੀ ਦੀ ਰੀਝ ਸਦਾ ਬਰਕਰਾਰ ਆ। ਜਿਹੜਾ ਗੁਰਬਾਣੀ ਅਤੇ ਸਿੱਖ ਇਤਿਹਾਸ ਵਿੱਚੋਂ ਸੇਧ ਲੈ ਕੇ ਕਿ ਰਾਜ ਕਰਹਿ ਕਿ ਲੜ ਮਰੇ ਹੈ, ਸਿੱਖ ਬਾਗੀ ਨੇ ਜਾਂ ਬਾਦਸ਼ਾਹ ਨੇ, ਜਾਂ ਇਉਂ ਕਹੀਏ ਕਿ ਫਰੀਦਾ ਬਾਰ ਪਰਾਏ ਵੈਸਣਾ ਸਾਈਂ ਮੁਝੇ ਨਾ ਦੇ, ਜੇ ਤੂੰ ਏਵਿਆ ਰੱਖ ਸੀ ਜੀਓ ਸਰੀਰੋ ਲੈ। ਇਹ ਗੁਰਬਾਣੀ ਦੇ ਵਿੱਚੋਂ ਉਹਨਾਂ ਨੇ ਸੇਧ ਲਈ ਆ ਕਿ ਭਾਈ ਸਾਨੂੰ ਇਹੋ ਜਿਹੀ ਜਿਹੜੀ ਹੈਗੀ ਆ ਗੁਲਾਮੀ ਵਾਲੀ ਅਵਸਥਾ ਪ੍ਰਵਾਨ ਨਹੀਂ, ਇਹਦੇ ਨਾਲੋਂ ਤਾਂ ਸਾਨੂੰ ਬਹੁਤ ਚੰਗੀ ਆ। ਸੋ ਜਿਹੜਾ
ਇਹ ਲੱਗਦਾ ਰਹਿੰਦਾ ਸਟੇਟ ਵੱਲੋਂ ਕਿ ਅਸੀਂ ਤਾਂ ਸਾਰੇ ਸਿੱਖਾਂ ਨੂੰ ਨਸ਼ੇੜੀ ਬਣਾ ਲਾਂਗੇ, ਅਸੀਂ ਤਾਂ ਸਿੱਖਾਂ ਨੂੰ ਪੁੱਠੇ ਰਾਹ ਤੋਰ ਲਾਂਗੇ, ਅਸੀਂ ਸਿੱਖ ਜ਼ਬਾਨੀ ਨੂੰ ਭਰਮਾ ਲਵਾਂਗੇ। ਇਹ ਸਾਰਾ ਜਿਹੜਾ ਹੈਗਾ ਉਸ ਸੱਚੇ ਪਾਤਸ਼ਾਹ ਦੀ ਕਲਾ ਵਾਪਰ ਰਹੀ ਆ। ਸਾਡੇ ਸਾਹਮਣੇ ਨਵਾਂ ਯੂਥ ਆ ਜਿਹੜਾ ਉਹ ਮੈਦਾਨ ਦੇ ਵਿੱਚ ਆ ਗਿਆ ਵਾ ਤੇ ਉਹ ਪਹਿਲੋਂ ਵਾਲੇ ਸਾਰੇ ਕਾਸੇ ਤੋਂ ਵੱਖਰਾ ਖੇਡ ਰਿਹਾ। ਸਾਨੂੰ ਭਾਰਤੀ ਹਕੂਮਤੀ ਸਿਸਟਮ ਨੇ ਇੱਕ ਦਾਇਰਾ ਦੇਤਾ ਸੀ ਕਿ ਇੱਥੇ ਕਿ ਤੁਸੀਂ ਖੇਡੀ ਜਾਓ, ਬਾਦਲ ਨੂੰ ਗਾਲਾਂ ਕੱਢ ਲਓ, ਸ਼੍ਰੋਮਣੀ ਕਮੇਟੀ ਕਬਜ਼ਾ ਕਰਨਾ ਜੀ, ਇੱਥੇ ਤੱਕ ਗੱਲ ਸੀ। ਪਰ ਦੀਪ ਸਿੱਧੂ ਵਾਲੇ ਵਰਤਾਰੇ ਦੇ ਕਰਕੇ ਹੁਣ ਕੀ ਆ ਕਿ ਹੁਣ ਸਿੱਖਾਂ ਦੇ ਬੱਚਿਆਂ ਦੇ ਵਿੱਚ ਸਾਰੇ ਅੰਤਰਰਾਸ਼ਟਰੀ ਪੱਧਰ ਦੇ ਉੱਤੇ ਇੱਕ ਨਵੀਂ ਚੇਤਨਾ ਦਾ ਆਗਾਜ਼ ਹੋ ਰਿਹਾ। ਤੇ ਜਦੋਂ ਕਿਸੇ ਨਵੇਂ ਬੰਦੇ ਨੂੰ, ਪਹਿਲਾਂ ਸਾਡੇ ਸਿੱਖ ਲੀਡਰਾਂ 'ਚ ਇੱਕ ਬੜੀ ਅਜੀਬ ਜੀ ਗੱਲ ਆ ਗਈ ਸੀ ਕਿ ਭਾਰਤੀ ਹਕੂਮਤੀ ਮੀਡੀਆ ਦੇ ਸਾਹਮਣੇ ਇਹ ਆਪਦੇ ਆਪ ਨੂੰ ਡਰਾਕਲ ਜੇ ਪੇਸ਼ ਕਰਦੇ ਸੀ, ਇਹ ਆਪਦਾ ਪੱਖ ਪੇਸ਼ ਕਰਨ ਤੋਂ ਡਰ ਜੀ ਵੱਟਦੇ ਸੀ। ਪਰ ਦੀਪ ਸਿੱਧੂ ਨੇ ਇਉਂ ਕਹੀਏ ਵੀ ਇੱਕ ਜੱਗ ਤੋੜ ਦਿੱਤੀ ਤੇ ਹੁਣ ਉਹਨੇ ਠੋਕ ਵਜਾ ਕੇ ਸੰਗਤਾਂ ਦੀ ਜਿਹੜੀ ਆ ਹਮਾਇਤ ਵੀ ਕੀਤੀ। ਉਹਨੇ ਸੰਗਤਾਂ ਤੋਂ, ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਤੋਂ ਜਿਹੜੀ ਪ੍ਰੇਰਨਾ ਤੇ ਸੇਧ ਸਿੱਖ ਜਗਤ ਨੇ ਪਿਛਲੇ ਦੌਰ ਵਿੱਚ ਲਈ, ਉਹਨੂੰ ਇੱਕ ਤਰੀਕੇ ਨਾਲ ਨਵੇਂ ਸਿਰੋਂ ਜਿਹੜਾ ਹੈਗਾ ਉਹ ਕੀਤਾ। ਫਿਰ ਜਿਹੜਾ ਹੈਗਾ ਖਾਲਿਸਤਾਨ ਦੀ ਗੱਲ, ਉਹਦੇ ਬਾਰੇ ਵੀ ਉਹ ਨਾ ਉਸ ਗੱਲ ਤੋਂ ਥਿੜਕਿਆ, ਨਾ ਲੁਕਿਆ, ਨਾ ਭੱਜਿਆ, ਉਹਨੇ ਠੋਕ ਵਜਾ ਕੇ ਗੱਲ ਕੀਤੀ। ਸੋ ਸਿੱਖ ਸੰਘਰਸ਼ ਨੂੰ ਇੱਕ ਨਵਾਂ ਟਰਨਿੰਗ ਪੁਆਇੰਟ ਮਿਲਦਾ ਦੇਖ ਰਹੇ ਆ। ਤੋ ਇਸ ਨਵੇਂ ਦੌਰ ਵਿੱਚ ਜਿਹੜਾ ਯੂਥ ਆ ਉਹਨੂੰ ਬਹੁਤ ਜ਼ਿੰਮੇਵਾਰੀ ਨਾਲ ਆਲੇ ਦੁਆਲੇ ਦੇ ਹਾਲਾਤਾਂ ਉੱਤੇ ਨਜ਼ਰ ਰੱਖ ਕੇ, ਕਿਉਂਕਿ ਭਾਰਤੀ ਹਕੂਮਤ ਚੰਗੀ ਤਰ੍ਹਾਂ ਸਮਝਦੀ ਆ ਕਿ ਸਿੱਖ ਜਵਾਨੀ ਜਿਹੜੀ ਆ, ਜਿਵੇਂ 1984 ਤੋਂ ਬਾਅਦ ਸੰਤ ਭਿੰਡਰਾਂਵਾਲਾ ਦੀ ਸ਼ਹਾਦਤ ਤੋਂ ਬਾਅਦ ਉਭਰੀ ਸੀ, ਉਵੇਂ ਇੱਕ ਨਵੇਂ ਦੌਰ ਦੇ ਵਿੱਚ, ਨਵੇਂ ਰੂਪ ਦੇ ਵਿੱਚ ਇਸ ਮੌਕੇ ਸਰਗਰਮ ਹੋਣ ਲਈ ਪੂਰੀ ਤਰ੍ਹਾਂ ਤਿਆਰ ਵਾ। ਲੋਕ ਤਾਂ ਇੱਥੋਂ ਤੱਕ ਗੱਲ ਕਹਿ ਰਹੇ ਨੇ ਕਿ ਬੇਸ਼ੱਕ ਅੱਜ ਦੀ ਜਵਾਨੀ ਨੂੰ ਲੀਡਰਲੈਸ ਕਰਕੇ ਰੱਖਿਆ ਗਿਆ, ਬੇਸ਼ੱਕ ਅੱਜ ਦੀ ਜਵਾਨੀ ਨੂੰ ਲੀਡਰਲੈਸ ਕਰਕੇ ਨਸ਼ਿਆਂ ਦੇ ਰਾਹ ਤੋਰ ਕੇ ਪੁੱਠੇ ਚੱਜਾਂ ਵਿੱਚ ਫਸਾਉਣ ਦੀ ਜਿੱਦ ਫੜੀ ਰੱਖੀ, ਔਰ ਭਾਰਤੀ ਹਕੂਮਤ ਨੇ ਅਰਬਾਂ ਖਰਬਾਂ ਰੁਪਈਏ ਸਿੱਖਾਂ ਨੂੰ ਸਿੱਖੀ ਨਾਲੋਂ ਤੋੜਨ ਲਈ ਵਰਤੇ, ਪਰ ਉਹ ਸਾਰਾ ਕੁਝ ਅਸਫਲ ਹੋ ਗਿਆ। ਕਿਉਂਕਿ ਜਿੱਦਣ ਦੀਪ ਸਿੱਧੂ ਦਾ ਸੰਸਕਾਰ ਹੋਇਆ, ਜਿੰਨੀ ਵੱਡੀ ਗਿਣਤੀ ਵਿੱਚ ਉੱਥੇ ਸੰਗਤਾਂ ਪਹੁੰਚੀਆਂ, ਉਹ ਇੱਕ ਕਮਾਲ ਦੀ ਗੱਲ ਸੀ। ਸੋ ਜਿਸ ਤਰੀਕੇ ਨਾਲ ਖਾੜਕੂ ਸਿੱਖ ਸੰਘਰਸ਼ ਦਾ ਜਾਨਾਂ ਵਾਰਨ ਵਾਲੇ ਸ਼ਹੀਦਾਂ ਦੀ ਯਾਦ ਵਿੱਚ ਸੰਗਤਾਂ ਜੁੜਦੀਆਂ ਸੀ, ਬਿਲਕੁਲ ਉਵੇਂ ਹੋ ਰਿਹਾ। ਸੋ ਇਸ ਦੀਪ ਸਿੱਧੂ ਦੀ ਸ਼ਹਾਦਤ ਨੇ ਵੀ ਇੱਕ ਨਵਾਂ ਜਿਹੜਾ ਹੈਗਾ ਦੌਰ ਸਿਰਜਣ ਦੇ ਵਿੱਚ, ਖਾਲਿਸਤਾਨ ਦੇ ਹੱਕ ਦੇ ਵਿੱਚ ਇੱਕ ਰੋਲ ਪਲੇ ਕਰ ਦਿੱਤਾ ਹੋਇਆ ਵਾ। ਹੁਣ ਜਿਹੜਾ ਭੋਗ ਵਾਲੇ ਦਿਨ ਬਾਅਦ ਵਿੱਚ ਜਿਹੜੀ ਜਥੇਬੰਦੀ ਵਾਰਸ ਪੰਜਾਬ ਦੇ ਆ, ਉਹ ਕੀ ਫੈਸਲੇ ਲੈਂਦੀ ਆ, ਉਹ ਇਸ ਸੰਘਰਸ਼ ਦੀ ਜ਼ਿੰਮੇਵਾਰੀ ਚੱਕਦੀ ਆ ਜਾਂ ਕੁਝ ਨਵਾਂ ਵਾਪਰਦਾ, ਇਹ ਤਾਂ ਵਾਹਿਗੁਰੂ ਜਾਣੇ। ਪਰ ਇਹ ਸਾਨੂੰ ਇੰਨੀ ਕੁ ਗੱਲ ਅੱਜ ਜ਼ਰੂਰ ਮੰਨ ਲੈਣੀ ਚਾਹੀਦੀ ਆ ਕਿ ਜਿਹੜੀ ਜਾਗ ਲੱਗ ਚੁੱਕੀ ਆ ਨਾ ਜਵਾਨੀ ਨੂੰ, ਜਿਹੜੀ ਸਿੱਖ ਕੌਮ ਦੇ ਬੱਚੇ ਦੇ ਅੰਦਰ ਇੱਕ ਨਵੀਂ ਚਿੰਗ ਜਿਹੜੀ ਆ, ਉਹਦਾ ਕੋਈ ਨਾ ਕੋਈ ਕਿਸੇ ਨਾ ਕਿਸੇ ਰੂਪ ਦੇ ਵਿੱਚ ਜਿਹੜਾ ਹੈਗਾ ਫਲ ਤੇ ਲਾਭ ਉਹ ਕੌਮ ਨੂੰ ਜ਼ਰੂਰ ਹੋਵੇਗਾ। ਸੋ ਜਿਹੜਾ ਅੰਤਰਰਾਸ਼ਟਰੀ ਪੱਧਰ ਤੇ ਹਾਲਾਤ ਜਦੋਂ ਕੁਝ ਇਹੋ ਜਿਹੇ ਬਣਦੇ ਆ ਤੇ ਅੰਦਰੂਨੀ ਤੌਰ ਦੇ ਉੱਤੇ ਇੱਧਰ ਤਿਆਰੀ ਹੋਵੇ, ਤਾਂ ਫਿਰ ਮਨ ਨੂੰ ਇਹ ਖਿਆਲ ਆਉਣਾ ਸੁਭਾਵਿਕ ਆ ਕਿ ਹੋ ਸਕਦਾ ਸੱਚੇ ਪਾਤਸ਼ਾਹ ਕਿਰਪਾ ਕਰਨ ਤੇ ਖਾਲਿਸਤਾਨ ਹੋਂਦ ਵਿੱਚ ਆਵੇ। ਪਰ ਇੱਕ ਗੱਲ ਹੈ ਕਿ ਇਹ ਉਸ ਅਕਾਲ ਪੁਰਖ ਵਾਹਿਗੁਰੂ ਦੇ ਹੱਥ ਵਿੱਚ ਆ ਕਿ ਕਦੋਂ ਕਿਹੜੀ ਚੀਜ਼ ਦੇਣੀ ਹੈ। ਸਿੱਖਾਂ ਨੂੰ ਹਰ ਵਕਤ ਅਰਦਾਸ ਕਰਦਿਆਂ ਹੋਇਆਂ ਭਰੋਸਾ ਵੀ ਕਰਨਾ ਚਾਹੀਦਾ ਤੇ ਨਾਲ ਦੀ ਨਾਲ ਇਹ ਵੀ ਚੇਤੇ ਰੱਖਣਾ ਚਾਹੀਦਾ ਕਿ ਸਾਨੂੰ ਗੁਰਬਾਣੀ ਨੇ ਇਹ ਵੀ ਦੱਸਿਆ ਕਿ ਬੈਠ ਕੇ ਇਕੱਲੇ ਮੰਤਰਾਂ ਦੇ ਪਾਠ ਕਰਨ ਦੇ ਨਾਲ ਵੀ ਇੰਨੀਆਂ ਬਾਣੀਆਂ ਪੜ੍ਹ ਲਓ, ਇਹਦੇ ਨਾਲ ਮੁਲਕ ਨਹੀਂ ਬਣ ਜਾਣੇ। ਜਿਹੜਾ ਸ਼ਬਦ ਆਪਾਂ ਬਾਬਰ ਬਾਣੀ ਚ ਪੜ੍ਹਦੇ ਆ ਨਾ, ਕੋ ਮੁਗਲ ਨਾ ਹੋਆ ਅੰਧਾ ਕਿਹਨੇ ਨਾ ਪਰਚਾ ਲਾਇਆ, ਤੇ ਭਾਈ ਜਦੋਂ ਉਸ ਮੌਕੇ ਹਮਲਾਵਰ ਢਾੜ ਦੀ ਚੜ੍ਹਾਈ ਕਰਦੇ ਆ ਰਹੇ ਸੀ ਤਾਂ ਪੁਜਾਰੀਆਂ ਨੇ ਕਹਿਤਾ ਵੀ ਤੁਹਾਨੂੰ ਕੁਝ ਕਰਨ ਦੀ ਲੋੜ ਨਹੀਂ, ਅਸੀਂ ਬਸ ਮੰਤਰ ਪੜ੍ਹ ਦਿਆਂਗੇ, ਸਾਰਾ ਮਸਲਾ ਹੱਲ ਹੋ ਜੂ। ਪਰ ਉਹ ਮੰਤਰ ਕੋਈ ਕੰਮ ਨਹੀਂ ਆਇਆ ਤੇ ਲੋਕਾਂ ਦੇ ਉੱਤੇ ਬਹੁਤ ਭਾਰੀ ਜ਼ਬਰ ਜ਼ੁਲਮ ਹੋਇਆ ਸੀ। ਪਰ ਸਾਨੂੰ ਇਹੋ ਜਿਹੀ ਕੋਈ ਮੱਤ ਨਹੀਂ ਦਿੱਤੀ ਗਈ। ਸਾਨੂੰ ਤਾਂ ਗੁਰੂ ਸਾਹਿਬ ਨੇ ਇਹੀ ਮੱਤ ਦਿੱਤੀ ਆ ਕਿ ਆਪਦਾ ਉਦਮ ਕਰਿਓ, ਆਪਦੇ ਆਪ ਨੂੰ ਤਿਆਰ ਕਰਕੇ ਰੱਖਿਓ, ਤਾਂ ਫਿਰ ਤੁਹਾਨੂੰ ਸਾਬਤ, ਜਿਵੇਂ ਕਹਿੰਦੇ ਆ ਨਾ ਵੀ ਜਾਗਦਿਆਂ ਦੀਆਂ ਕੱਟੀਆਂ ਤੇ ਸੁੱਤਿਆਂ ਦੇ ਕੱਟੇ, ਤੇ ਜਿਹੜੀ ਸਹੀ ਚੀਜ਼ ਆ ਉਹਨਾਂ ਨੂੰ ਮਿਲਦੀ ਹੈ ਜਿਹੜੇ ਤਿਆਰੀ ਕਰਕੇ ਰੱਖਦੇ ਆ। ਸੋ ਸਾਡੀ ਕੌਮ ਨੂੰ ਵੀ ਇਸ ਵਕਤ ਇਸ ਗੱਲ ਲਈ ਤਿਆਰ ਰਹਿਣਾ ਚਾਹੀਦਾ ਕਿ ਪਤਾ ਨਹੀਂ ਕਦੋਂ ਸਾਡੇ ਹੱਕ ਵਿੱਚ ਹਾਲਾਤ ਹੋਣ ਤੇ ਉਦੋਂ ਅਸੀਂ ਸੁੱਤੇ ਨਾ ਰਹਿ ਜਾਈਏ, ਸਾਡੀ ਤਿਆਰੀ ਹੀ ਨਾ ਹੋਵੇ। ਸੋ ਇਸ ਗੱਲ ਲਈ ਸਾਨੂੰ ਹਰ ਪਲ ਹਰ ਵੇਲੇ ਆਪਦੇ ਅੰਦਰ
ਇੱਕ ਮਜ਼ਬੂਤੀ ਦੀ, ਇੱਕ ਜਿਹੜੀ ਅੰਤਰਰਾਸ਼ਟਰੀ ਪੱਧਰ ਦੀ ਲਿਆਕਤ ਦੀ ਜਿਹੜੀ ਸਮਝ ਆ, ਉਹ ਪੈਦਾ ਕਰਨੀ ਪਊਗੀ। ਤੇ ਸਾਨੂੰ ਇਸ ਗੱਲ ਦੀ ਬੜੀ ਖੁਸ਼ੀ ਹੈ ਕਿ ਇਸ ਵੇਲੇ ਇਹਨਾਂ ਨੇ ਤਾਂ ਇੱਥੋਂ ਪੰਜਾਬ ਦੇ ਵਿੱਚੋਂ ਸਿੱਖਾਂ ਨੂੰ ਇੱਕ ਤਰੀਕੇ ਨਾਲ ਬਿਲਕੁਲ ਇੱਥੋਂ ਭਜਾ ਦੇਣ ਦੀ ਨੀਤ ਨਾਲ ਇਹੋ ਜਿਹੇ ਹਾਲਾਤ ਬਣਾ ਧਰੇ, ਪਰ ਗੱਲ ਉਲਟ ਹੋ ਗਈ। ਸਾਰੇ ਜਿਹੜੇ ਇੱਥੋਂ ਗਏ, ਇੱਥੇ ਤਾਂ ਸ਼ਾਇਦ ਉਹ ਕਦੇ ਖਾਲਿਸਤਾਨ ਦੀ ਗੱਲ ਨਾ ਕਰਦੇ, ਪਰ ਵਿਦੇਸ਼ਾਂ ਵਿੱਚ ਜਾਣ ਤੋਂ ਬਾਅਦ ਸਾਰੇ ਖਾਲਿਸਤਾਨੀ ਬਣ ਜਾਂਦੇ ਆ। ਇੱਥੇ ਸਾਡੇ ਪੰਜਾਬ ਦੇ ਪਿੰਡਾਂ 'ਚ ਅਸੀਂ ਆਮ ਇਹ ਗੱਲਾਂ ਕਰਦੇ ਹਾਂ ਕਿ ਜਿਹੜੇ ਮੁੰਡੇ ਨੇ ਪੰਜਾਬ ਦੇ ਵਿੱਚ ਘਰਦਿਆਂ ਨੂੰ ਦੁਖੀ ਕੀਤਾ ਹੋਵੇ, ਨਸ਼ੇ ਕਰਦਾ ਹੋਵੇ, ਲੜਾਈਆਂ ਪੜਾਈਆਂ ਪੁੱਠੇ ਚੱਜ ਕਰਦਾ ਹੋਵੇ, ਅਸ਼ਲੀਲ ਤੇ ਅਸਭਿਅਕ ਜ਼ਿੰਦਗੀ ਜਿਉਂਦਾ ਹੋਵੇ, ਉਹ ਬੰਦਾ ਕਿਸੇ ਤੀਰ ਤੁੱਕੇ ਨਾਲ ਜਦੋਂ ਕਿਤੇ ਬਾਹਰ ਚਲੇ ਜਾਂਦਾ ਤਾਂ ਉਹੀ ਬੰਦਾ ਚੋਟੀ ਦਾ ਪੰਥਕ ਤੇ ਖਾਲਿਸਤਾਨੀ ਵੀ ਬਣ ਸਕਦਾ। ਉਹ ਆਪਦੇ ਸਾਰੇ ਬੀਤੇ ਦੌਰ ਦੇ ਜਿਹੜੇ ਉਹਦੇ ਗਲਤ ਵਿਚਾਰ ਹੁੰਦੇ ਆ, ਉਹਨਾਂ ਤੋਂ ਰਹਿਤ ਵੀ ਹੋ ਸਕਦਾ। ਸੋ ਇਸ ਵੇਲੇ ਵੀ ਸਮੁੱਚੇ ਸਿੱਖ ਭਾਈਚਾਰੇ ਦੇ ਵਿੱਚ ਇੱਕ ਨਵੀਂ ਚੇਤਨਾ ਦਾ ਆਗਾਜ਼ ਜਿਹੜਾ ਹੈ, ਉਹ ਹੁੰਦਾ ਦੇਖ ਰਹੇ ਹਾਂ। ਤੇ ਜਿਸ ਤਰੀਕੇ ਦੇ ਆਲੇ ਦੁਆਲੇ ਹਾਲਾਤ ਬਣਦੇ ਜਾ ਰਹੇ ਨੇ, ਉਹਦੇ ਵਿੱਚ ਅਰਦਾਸ ਬੇਨਤੀ ਕਰਨੀ ਬਣਦੀ ਆ ਕਿ ਸੱਚੇ ਪਾਤਸ਼ਾਹ ਸਾਨੂੰ ਜਾਗੇ ਹੋਏ ਜਿਉਂਦੀ ਜ਼ਮੀਰ ਵਾਲੇ ਇਹੋ ਜਿਹੀਆਂ ਰੂਹਾਂ ਨਾਲ ਬਖਸ਼ਦੇ ਰਹਿਣ, ਜਿਹੜੇ ਸਾਨੂੰ ਸਾਡੇ ਆਜ਼ਾਦੀ ਦੇ ਸਫ਼ਰ ਤੇ ਤੋਰੀ ਰੱਖਣ। ਬਾਕੀ ਤਾਂ ਉਸ ਅਕਾਲ ਪੁਰਖ ਦੀ ਆਪਦੀ ਮੌਜ ਆ ਕਿ ਕਦੋਂ ਕਿਹੜੀ ਚੀਜ਼ ਦੇਣੀ ਹੈ, ਪਰ ਸਾਡੇ ਉਪਰਾਲੇ ਜਿਹੜੇ ਆ ਹੋਣੇ ਚਾਹੀਦੇ ਆ। ਸਾਨੂੰ ਇਹ ਚੇਤੇ ਰਹਿਣਾ ਚਾਹੀਦਾ ਕਿ ਜਿਵੇਂ ਕ੍ਰਿਸ਼ਨ ਜੀ ਨੇ ਮਹਾਭਾਰਤ ਵਿੱਚ ਹਿੰਦੂ ਭਾਈਚਾਰੇ ਨੂੰ ਕਿਹਾ, ਜਦਾ ਜਦਾ ਹੀ ਧਰਮ ਮੱਸਿਆ, ਕਿ ਜਦੋਂ ਧਰਤੀ ਤੇ ਪਾਪ ਵੱਧ ਜਾਂਦੇ ਆ, ਜਦੋਂ ਜ਼ੁਲਮ ਹੋ ਜਾਂਦਾ ਹੈ, ਤੇ ਉਦੋਂ ਮੈਂ ਆਉਣਾ ਤੇ ਮਸਲੇ ਹੱਲ ਕਰ ਦਿੰਦਾ। ਸਾਨੂੰ ਇਹੋ ਜਿਹਾ ਕੋਈ ਲਾਰਾ ਨਹੀਂ ਲਾਇਆ ਹੋਇਆ। ਸਾਨੂੰ ਆਪਦਾ ਜਿਹੜਾ ਕਹਿੰਦੇ ਆ ਨਾ ਕਿ ਭਿੰਡਰਾਂ ਵਾਲਿਆ ਆ ਜਾ, ਕੋਈ ਕਹਿੰਦਾ ਹੈਗਾ ਬਾਜਾ ਵਾਲਿਆ ਬਾਜ ਨੂੰ ਭੇਜ ਮੁੜ ਕੇ, ਤੇ ਉਹ ਭਿੰਡਰਾਂ ਵਾਲਾ ਸਾਡੇ ਨੂੰ ਆਪਦੇ ਅੰਦਰ ਪੈਦਾ ਕਰਨਾ ਪੈਣਾ। ਉਹ ਬਾਜ ਜਿਹੜਾ ਬਾਜਾਂ ਵਾਲੇ ਦਾ ਅਸੀਂ ਉਡੀਕ ਰਹੇ ਹਾਂ, ਉਹ ਸਾਨੂੰ ਆਪਦੇ ਅੰਦਰ ਲੱਭਣਾ ਪੈਣਾ। ਉਹ ਖਾਲਸੇ ਨੂੰ ਆਪਦੇ ਤਪ ਤੇਜ ਨੂੰ ਵਧਾਉਣਾ ਪਏਗਾ। ਖਾਲਸੇ ਨੂੰ ਆਪਦੇ ਅੰਦਰ ਉਹ ਪੰਥਕ ਚੇਤਨਾ ਪੈਦਾ ਕਰਨੀ ਪਊਗੀ, ਜਿਹੜੀ ਸਮਝ ਸੰਤ ਭਿੰਡਰਾਂ ਵਾਲਿਆਂ ਨੇ ਬਖਸ਼ੀ, ਜਿਹੜੀ ਸਮਝ ਸਿੱਖ ਜੁਝਾਰੂਆਂ ਨੇ ਬਖਸ਼ੀ, ਜੋ ਪਾਠ ਦੀਪ ਸਿੱਧੂ ਪੜਾਉਂਦਾ ਰਿਹਾ ਹੈ, ਉਹ ਸਾਨੂੰ ਵਾਰ-ਵਾਰ ਚੇਤੇ ਕਰਨਾ ਪਵੇਗਾ ਕਿ ਇਸ ਧਰਤੀ ਉੱਤੇ ਆਲੇ ਦੁਆਲੇ ਦੇ ਵਿੱਚ ਸਾਡੀ ਹੋਂਦ ਹਸਤੀ ਤਾਂ ਬਾਜੀ ਰਹੇਗੀ ਜੇਕਰ ਸਾਡਾ ਆਪਦਾ ਮੁਲਕ ਹੋਵੇਗਾ। ਸੋ ਖਾਲਿਸਤਾਨ ਦੀ ਸਿਰਜਣਾ ਦੇ ਲਈ ਸਾਨੂੰ ਆਪਦੇ ਯਤਨ ਜਿਹੜੇ ਆ ਹੋਰ ਤੇਜ਼ ਕਰਨੇ ਪੈਣਗੇ, ਤਾਂ ਕਿ ਜਿਹੜਾ ਸਾਡਾ ਧਰਮ, ਸਾਡੀ ਬੋਲੀ ਤੇ ਸਾਡਾ ਸੱਭਿਆਚਾਰ ਆ ਜਿਹੜਾ, ਉਹ ਬਚਿਆ ਰਹਿ ਸਕੇ। ਇਹ ਜਿਹੜੀ ਹੋਂਦ ਦੀ ਲੜਾਈ ਆ, ਇਹਨੂੰ ਜਦੋਂ ਵੀ ਕਿਸੇ ਪਾਸਿਓਂ ਸਾਨੂੰ ਬਲ ਮਿਲਦਾ, ਜਦੋਂ ਸਾਨੂੰ ਲੱਗਦਾ ਕਿ ਇਸ ਤਰੀਕੇ ਨਾਲ ਵੀ ਅਸੀਂ ਮੰਜ਼ਿਲ ਵੱਲ ਜਾ ਸਕਦੇ ਹਾਂ, ਸਾਨੂੰ ਉਹਦੇ ਵੱਲ ਆਸ ਭਰੀਆਂ ਨਜ਼ਰਾਂ ਜਿਹੜੀਆਂ ਹੈਗੀਆਂ ਉਹ ਕਰਨੀਆਂ ਪੈਂਦੀਆਂ ਨੇ। ਸੋ ਅੰਤਰਰਾਸ਼ਟਰੀ ਪੱਧਰ ਦੇ ਉੱਤੇ ਤੀਜੀ ਸੰਸਾਰ ਜੰਗ ਦਾ ਜਿਹੜਾ ਮਾਹੌਲ ਬਣ ਰਿਹਾ, ਉਹਦੇ ਵਿੱਚ ਸਾਨੂੰ ਕੀ ਮਿਲਦਾ, ਜਾਂ ਅਸੀਂ ਉੱਥੇ ਹੀ ਰਹਿੰਦੇ ਹਾਂ, ਜਾਂ ਕੀ ਇਹ ਭਵਿੱਖ ਦੀ ਗੱਲ ਆ। ਪਰ ਹੁਣ ਸਾਡੀ ਅਹਿਮੀਅਤ ਵਧੂਗੀ। ਭਾਰਤੀ ਹਕੂਮਤੀ ਤੰਤਰ ਸਿੱਖਾਂ ਨੂੰ ਆਪਦੇ ਹੱਕ ਵਿੱਚ ਭੁਗਤਾਉਣ ਲਈ ਪੂਰਾ ਯਤਨ ਹੋਵੇਗਾ। ਸਿੱਖ ਲੀਡਰਸ਼ਿਪ ਨੂੰ ਇਸ ਮੌਕੇ ਜਿਹੜਾ ਆਪਦਾ ਰੋਲ ਆ, ਉਹ ਪਛਾਣਨ ਦੀ ਲੋੜ ਆ। ਨਹੀਂ ਤਾਂ ਫਿਰ ਬਾਦਲ ਵਰਗਿਆਂ ਨੇ ਤਾਂ ਕੌਮ ਨੂੰ ਵੇਚ ਹੀ ਦੇਣਾ, ਨਹੀਂ ਤਾਂ ਫਿਰ ਜਿਹੜੇ ਹੋਰ ਲੀਡਰ ਆ ਉਹਨਾਂ ਨੇ ਤਾਂ ਕਹੀ ਦੇਣਾ ਕਿ ਜੀ ਅਸੀਂ ਐਂ ਕਰ ਦਿੰਦੇ ਹਾਂ। ਸੋ ਕੌਮੀ ਜਿਹੜੀ ਸਾਡੀ ਲੀਡਰਸ਼ਿਪ ਆ, ਉਹਨੂੰ ਹੋਰ ਜ਼ਿਆਦਾ ਮਜ਼ਬੂਤੀ ਨਾਲ ਅੱਗੇ ਵਧਣਾ ਪਊਗਾ। ਜਿਹੜੀ ਗੱਲ ਦੀਪ ਸਿੱਧੂ ਪਿਛਲੇ ਦਿਨੀ ਕਹਿੰਦਾ ਸੀ ਕਿ ਜੇ ਅਸੀਂ ਮੈਦਾਨੇ ਜੰਗ ਵਿੱਚ ਮਜ਼ਬੂਤ ਹੋਵਾਂਗੇ, ਤਾਂਹੀਓ ਟੇਬਲ ਦੇ ਉੱਤੇ ਬਹਿ ਕੇ ਬਰਾਬਰ ਦੀ ਧਿਰ ਬਣ ਕੇ ਗੱਲ ਕਰਨ ਜੋਗੇ ਹੋਵਾਂਗੇ। ਸੋ ਸਾਡੇ ਸਾਰਿਆਂ ਦੇ ਜ਼ਿਹਨ ਵਿੱਚ ਇਹ ਗੱਲ ਹੋਣੀ ਚਾਹੀਦੀ ਆ ਕਿ ਅਸੀਂ ਗੱਜ ਵੱਜ ਕੇ ਕੌਮੀ ਸੰਘਰਸ਼ ਦੇ ਹਿੱਸਾ ਬਣੀਏ, ਸਾਡੀ ਤਾਕਤ ਮਜ਼ਬੂਤ ਹੋਵੇ। ਅਖੀਰ ਦਿੱਲੀ ਦਰਬਾਰ ਨੂੰ ਇਹ ਪਤਾ ਹੋਵੇ ਕਿ ਐਵੇਂ ਕਿਸੇ ਬਾਦਲ ਵਰਗੇ ਨਾਲ ਜਾਂ ਕੈਪਟਨ ਅਮਰਿੰਦਰ ਸਿੰਘ ਵਰਗੇ ਨਾਲ, ਢੀਂਡਸੇ ਵਰਗੇ ਨਾਲ ਗੱਲ ਨਹੀਂ ਨਿਬੜਨੀ। ਜਿਹੜਾ ਸਿੱਖਾਂ ਦੇ ਬਣਦੇ ਹੱਕ ਨੇ ਉਹ ਦੇਣ ਦਵਾਉਣ ਦੇ ਲਈ ਸਾਨੂੰ ਆਹ ਲੀਡਰਸ਼ਿਪ ਆ ਜਿਹਦੇ ਨਾਲ ਗੱਲ ਕਰਨੀ ਪਊਗੀ। ਸਿੱਖ ਲੀਡਰਸ਼ਿਪ ਦੇ ਸਿਰ ਤੇ ਬਹੁਤ ਭਾਰੀ ਜ਼ਿੰਮੇਵਾਰੀਆਂ ਨੇ, ਪਰ ਸਾਨੂੰ ਇਸ ਗੱਲ ਵੱਲ ਧਿਆਨ ਦੇਣ ਦੀ ਲੋੜ ਹੈ ਕਿ ਲੀਡਰਸ਼ਿਪ ਜਿਹੜੀ ਆ ਉਹ ਲੀਡਰ ਲੈਸ ਕਰਨ ਲਈ ਕੌਮ ਨੂੰ ਜਿਹੜੇ ਯਤਨ ਹੋਏ ਆ, ਉਸ ਦੋਸ਼ ਦਾ ਅਸੀਂ ਸ਼ਿਕਾਰ ਹੋ ਚੁੱਕੇ ਹਾਂ। ਪਰ ਇਹ ਵੀ ਨਹੀਂ ਕਿ ਸਾਡੇ ਪੱਲੇ ਕੁਝ ਹੈ ਹੀ ਨਹੀਂ। ਜੇ ਆਪਾਂ ਸਾਰੇ ਧਿਆਨ ਨਾਲ ਦੂਰ ਤੱਕ ਨਜ਼ਰ ਮਾਰੀਏ ਤਾਂ ਆਲੇ ਦੁਆਲੇ ਸਾਨੂੰ ਸੰਭਾਵਨਾ ਭਰਪੂਰ ਹਜ਼ਾਰਾਂ ਨੌਜਵਾਨ ਜਿਹੜੇ ਨੇ ਉਹ ਦਿਖ ਪੈਣਗੇ, ਜਿਨ੍ਹਾਂ ਨੂੰ ਜੇ ਮੌਕਾ ਦਿੱਤਾ ਜਾਵੇ ਤਾਂ ਉਹ ਚੰਗੀ ਜਿਹੜੀ ਹੈਗੀ ਆ ਸਾਡੇ ਲਈ ਗੱਲਬਾਤ ਕਰਨ ਜੋਗੇ ਨੇ। ਸੋ ਉਸ
ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ 'ਚ ਅਰਦਾਸ ਬੇਨਤੀ ਕਰਦੇ ਹਾਂ ਕਿ ਪੁਰਾਤਨ ਸ਼ਹੀਦਾਂ ਦਾ, ਯੋਧਿਆਂ ਦਾ ਜੋ ਵਿਸ਼ਵਾਸ ਸੀ ਕਿ ਦਿੱਲੀ ਧਰਤ ਪਰ ਵਹੇਗੀ ਆਪ ਗੁਰੂ ਕੀ ਫੌਜ, ਛਤਰ ਝੂਲੇਗੀ ਸੀਸ ਪਰ ਬੜੀ ਕਰੇਗੀ ਮੌਜ। ਉਸ ਵਿਸ਼ਵਾਸ ਨੂੰ ਸਾਨੂੰ ਪੂਰਾ ਹੋਣ ਦਾ ਸਾਡੀਆਂ ਅੱਖਾਂ ਦੇ ਸਾਹਮਣੇ ਮੌਕਾ ਨਸੀਬ ਹੋਵੇ, ਖਾਲਿਸਤਾਨ ਬਣੇ, ਪੰਥ ਦੀ ਚੜ੍ਹਦੀ ਕਲਾ ਹੋਵੇ। ਸੋ ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ। ਕੱਲ ਫਿਰ ਮਿਲਾਂਗੇ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।